ਪੰਜਾਬੀ ਰੇਡੀਓ ਯੂਐਸ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਪਟਿਆਲਾ ਸਟੂਡੀਓ ਤੋਂ ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਕਰ ਸਕੋਗੇ 4082725200 ਤੇ ਕਾਲ ਕਰਕੇ ਕੋਈ ਵੀ ਸਵਾਲ ਪੁੱਛ ਸਕੋਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਚਰਨ ਸਿੰਘ ਜੀ ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਗੁਰਦੀਪ ਸਿੰਘ ਪਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਾਰਾਂ ਦੀ, ਘਰਾਂ ਦੀ, ਲਾਈਫ ਦੀ, ਬਿਜ਼ਨਸ ਦੀ ਇੰਸ਼ੋਰੈਂਸ ਕਰਦੇ ਨੇ, ਇਹਨਾਂ ਨੂੰ ਕਾਲ ਕਰ ਸਕਦੇ ਹੋ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090500 ਦੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ, ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਚਲ ਜੀ, ਧੰਨਵਾਦ ਜੀ, ਮਿਹਰਬਾਨੀ। ਗੱਲ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਦੀ, ਦਿੱਲੀ ਦਰਬਾਰ ਵਿੱਚ ਹਾਜ਼ਰ। ਅੱਜ ਸੱਦਿਆ ਗਿਆ ਜੀ ਸੋਨੀਆ ਗਾਂਧੀ ਹੋਰਾਂ ਦੇ ਵੱਲੋਂ, ਜਿਹੜੀ ਪਿਛਲੀ ਜਦੋਂ ਫੇਰੀ ਸੀ ਉਹਨਾਂ ਦੀ, ਤੇ ਉਹ ਜਿਹੜੇ ਕਮੇਟੀ ਸੀਗੀ 3 ਮੈਂਬਰੀ ਮਲਕਰਜਨ ਖੜਗੇ ਹੋਰਾਂ ਦੀ ਅਗਵਾਈ ਵਾਲੀ, ਉਹਦੇ ਸਾਹਮਣੇ ਪੇਸ਼ ਹੋ ਕੇ ਵਾਪਸ ਆ ਗਏ ਸੀ। ਇਹ ਉਦੋਂ ਲੱਗਿਆ ਸੀਗਾ ਪਤਾ ਕਿ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਮਿਲਣ ਦਾ, ਨਾ ਸੋਨੀਆ ਗਾਂਧੀ ਹੋਰਾਂ ਦੇ ਨਾਲ, ਨਾ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਦੇ ਨਾਲ। ਵੈਸੇ ਉਹ ਸੋਨੀਆ ਗਾਂਧੀ ਹੋਰਾਂ ਨੂੰ ਹੀ ਮਿਲਣਾ ਚਾਹੁੰਦੇ ਸੀਗੇ। ਹੁਣ ਸੱਦਿਆ ਗਿਆ ਸੋਨੀਆ ਗਾਂਧੀ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ। ਉਧਰ ਇਹ ਵੀ ਪਤਾ ਲੱਗ ਰਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਦਿੱਲੀ ਸੱਦ ਲਿਆ ਗਿਆ। ਅੱਜ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਜਿਹੜੀ ਆ ਉਹ ਹੋ ਸਕਦੀ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ। ਜਿਹੜਾ ਇੱਕ ਤਿਆਰ ਕੀਤਾ ਗਿਆ ਮਸੌਦਾ, ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸਾਹਮਣੇ ਰੱਖਿਆ ਜਾ ਸਕਦਾ। ਔਰ ਜਿਹੜੇ ਦੋਨੋਂ ਧੜੇ ਨੇ ਉਹ ਆਪੋ ਆਪਣਾ ਜ਼ੋਰ ਲਾ ਰਹੇ ਨੇ। ਬੇਸ਼ੱਕ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਧੜਾ, ਉਹ ਇਹ ਵੀ ਅੰਦਰ ਖਾਤੇ ਪ੍ਰਚਾਰੀ ਜਾ ਰਿਹਾ ਪ੍ਰੈਸ਼ਰ ਬਣਾਉਣ ਦੇ ਵਾਸਤੇ ਕਿ ਜੀ ਜੇ ਸਾਡੀ ਗੱਲ ਨਾ ਮੰਨੀ ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਅਸਤੀਫਾ ਦੇ ਸਕਦੇ ਆ। ਏਦਾਂ ਦੀ ਗੱਲ ਸ਼ਾਇਦ ਕੋਈ ਨਾ ਹੋਵੇ ਜਿਹੜੀ ਲੱਗ ਰਿਹਾ, ਪਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਧੜਾ, ਉਹ ਇਹ ਗੱਲ ਹਾਂਜੀ ਹਾਂਜੀ ਹੈਲੋ ਜੀ ਜੀ ਹਾਂਜੀ ਜੀ ਜੀ ਜਿਹੜਾ ਧੜਾ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਵਾਲਾ ਜੀ, ਉਹ ਇਹ ਵੀ ਗੱਲ ਪ੍ਰਚਾਰ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਰਾਜੀਵ ਗਾਂਧੀ ਤੇ ਸੋਨੀਆ ਗਾਂਧੀ ਹੋਰਾਂ ਦੇ ਨਾਲ ਪਰਿਵਾਰਕ ਜਿਹੜੇ ਰਿਸ਼ਤੇ ਨੇ ਉਹ ਇਸ ਵੇਲੇ ਕੰਮ ਆ ਸਕਦੇ ਆ। ਪਰ ਦੂਜਾ ਜਿਹੜਾ ਇਹਦਾ ਪੱਖ ਇਹ ਆ ਕਿ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਦਾ ਇੱਕ ਧੜਾ ਆ, ਇੱਕ ਕਿਸਮ ਦੇ ਨਾਲ ਪਰਿਵਾਰ ਦੇ ਅੰਦਰ, ਕਾਂਗਰਸ ਦੇ ਅੰਦਰ ਇਹ ਧੜੇਬੰਦੀ ਜਿਹੜੀ ਆ ਉਹ ਸਭ ਨੂੰ ਪਤਾ। ਪ੍ਰਿਅੰਕਾ ਗਾਂਧੀ ਵਾਡਰਾ ਬੈਟਿੰਗ ਕਰ ਰਹੇ ਆ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵਾਸਤੇ। ਕੈਪਟਨ ਅਮਰਿੰਦਰ ਸਿੰਘ ਹੋਰੀ, ਉਹਨਾਂ ਦੀ ਟੇਕ ਜਿਹੜੀ ਆ ਉਹ ਸੋਨੀਆ ਗਾਂਧੀ ਹੋਰਾਂ ਦੇ ਉੱਤੇ ਟਿਕੀ ਹੋਈ ਆ। ਵੇਖਣਾ ਇਹ ਹੋਊਗਾ ਕਿ ਉੱਥੇ ਦਿੱਲੀ ਦੇ ਵਿੱਚ ਕਹਾਣੀ ਜਿਹੜੀ ਆ ਉਹ ਸਿਰੇ ਕਿਵੇਂ ਲੱਗਦੀ ਆ, ਕਿਉਂਕਿ ਜਿਹੋ ਜਿਹੀਆਂ ਕਨਸੋਆਂ ਮਿਲ ਰਹੀਆਂ ਨੇ, ਇੱਕ ਤਾਂ ਗੱਲ ਪੱਕੀ ਆ ਕਿ ਇਹਨਾਂ ਦੋਨਾਂ ਆਗੂਆਂ ਨੂੰ ਆਮੋ ਸਾਹਮਣੇ ਬਿਠਾ ਸਕਣਾ ਕੋਈ ਐਡਾ ਸੌਖਾ ਨਹੀਂ ਹੈਗਾ। ਇਹ ਟੇਢੀ ਖੀਰ ਆ, ਇਹ ਕਾਂਗਰਸ ਹਾਈ ਕਮਾਂਡ ਨਹੀਂ ਕਰ ਸਕਦੀ ਅਜਿਹਾ ਕੰਮ। ਮਿਲ ਮਿਲਾ ਕੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਵਿਚਲਾ ਰਾਹ ਲੱਭਿਆ ਜਾ ਸਕੇ। ਹੁਣ ਵਿਚਲਾ ਰਾਹ ਲੱਭਦਾ ਕਿਹੜਾ, ਇਹ ਬੜਾ ਅਹਿਮ ਜਿਹੜਾ ਉਹ ਹੋਊਗਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਕਿਸੇ ਵੀ ਹਾਲਤ ਦੇ ਵਿੱਚ 2022 ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਬਣਿਆ ਰਹਿਣਾ ਚਾਹੁੰਦੇ ਨੇ, ਜਦੋਂ ਕਿ ਨਵਜੋਤ ਸਿੰਘ ਸਿੱਧੂ ਤੇ ਇੱਕ ਕਾਂਗਰਸ ਵਿਚਲਾ ਵੱਡਾ ਧੜਾ ਇਹ ਚਾਹੁੰਦਾ ਕਿ ਇਹ ਘੱਟੋ ਘੱਟ ਕਿਸੇ ਵੀ ਹਾਲਤ ਦੇ ਵਿੱਚ ਪੋਸੀਬਲ ਨਾ ਹੋਵੇ। ਇੰਟਰਸਟਿੰਗਲੀ ਜਿਹੜਾ ਵੇਖਣ ਵਾਲਾ ਇਹੀ ਹੋਊਗਾ ਕਿ ਇਸ ਧੜੇਬੰਦੀ ਨੂੰ ਖਤਮ ਕਰਵਾਉਣ ਦੇ ਵਾਸਤੇ ਕਾਂਗਰਸ ਹਾਈ ਕਮਾਂਡ ਕੀ ਸਟੈਪ ਲੈਂਦੀ ਆ। ਜਿੰਨਾ ਇਹਦੇ ਵਿੱਚ ਹੋਰ ਡਿਲੇ ਹੋਈ ਜਾਊਗਾ, ਉਹਨਾਂ ਕਾਂਗਰਸ ਦੇ ਵਾਸਤੇ ਨੁਕਸਾਨਦੇਹ ਹੋਣਾ। ਜੀ ਜੀ, ਇਹਨਾਂ ਦੀ ਸਦਾ ਹੀ ਏਦਾਂ ਰਹਿੰਦੀ। ਅੱਗੇ ਬਿਜਲੀ ਦੇ ਮੁੱਦੇ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਬਿਜਲੀ ਦਾ ਹੈ ਇਸ ਵੇਲੇ। ਬਿਲਕੁਲ ਜੀ, ਇਸ ਵੇਲੇ ਸਭ ਤੋਂ ਵੱਡਾ ਮੁੱਦਾ ਜਿਹੜਾ ਜੀ ਉਹ ਬਿਜਲੀ ਦਾ ਬਣ ਗਿਆ ਹੋਇਆ। ਜਦੋਂ ਹਫ਼ਤਾ ਕੁ ਪਹਿਲਾਂ ਅਰਵਿੰਦ ਕੇਜਰੀਵਾਲ ਇੱਥੇ ਪੰਜਾਬ ਦੇ ਵਿੱਚ ਆਏ ਸੀ ਤੇ ਉਹਨਾਂ ਨੇ ਇੱਥੇ ਆ ਕੇ ਐਲਾਨ ਕੀਤਾ ਸੀਗਾ
300 ਯੂਨਿਟ ਬਿਜਲੀ ਦਾ ਫ੍ਰੀ ਦੇਣ ਦਾ ਤੇ 24 ਘੰਟੇ ਬਿਜਲੀ ਦੀਆਂ ਕੋਸ਼ਿਸ਼ਾਂ ਕਰਨ ਦਾ। ਤੇ ਉਦੋਂ ਇਹ ਲੱਗਿਆ ਸੀਗਾ ਕਈਆਂ ਨੂੰ ਕਿ ਇਹ ਬਹੁਤ ਅਰਲੀ ਉਹ ਐਲਾਨ ਕਰ ਗਏ, ਅਜੇ ਸਿਆਸੀ ਪਾਰਟੀਆਂ ਨੂੰ ਦੂਜੀਆਂ ਨੂੰ ਉਡੀਕਣਾ ਚਾਹੀਦਾ ਸੀ। ਤੇ ਉਦੋਂ ਕੁਝ ਚੈਨਲਾਂ ਦੇ ਉੱਤੇ ਆਲੋਚਨਾ ਵੀ ਹੋਈ ਇਸ ਚੀਜ਼ ਦੀ ਕਿ ਇਹਦਾ ਮੁਫਤ ਦਾ ਜਿਹੜਾ ਜੀ ਉਹ ਕਿਉਂ ਐਲਾਨ ਕੀਤਾ ਗਿਆ, ਇਹ ਪੋਸੀਬਲ ਨਹੀਂ ਹੋ ਸਕਣਾ। ਹੁਣ ਇਹ ਮੁੱਦਾ ਜਿਹੜਾ ਜੀ ਉਦਣ ਦਾ ਇੱਥੇ ਭੱਕ ਗਿਆ ਬਹੁਤ। ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੇ ਚਿੱਠੀ ਲਿਖੀ ਕਿ 300 ਯੂਨਿਟ ਜਿਹੜੀ ਬਿਜਲੀ ਆ ਉਹ ਦਿੱਤੀ ਜਾ ਸਕਦੀ ਆ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੱਲ ਜਿਹੜਾ ਉਹ ਟਵੀਟ ਕੀਤਾ ਕਿ ਜਿਹੜੇ 18 ਨੁਕਤੇ ਆ ਉਹਨਾਂ ਨੁਕਤਿਆਂ ਦੇ ਵਿੱਚ ਇੱਕ ਅਹਿਮ ਨੁਕਤਾ ਬਿਜਲੀ ਵਾਲਾ, ਤੇ ਬਿਜਲੀ ਵਾਲੇ ਤੋਂ ਸ਼ੁਰੂ ਕੀਤਾ ਜਾਵੇ। ਇੱਕ ਤਾਂ ਸਮਝੌਤੇ ਜਿਹੜੇ ਨੇ ਉਹ ਰੱਦ ਕੀਤੇ ਜਾਣ, ਤੇ ਦੂਜਾ 300 ਯੂਨਿਟ ਫ੍ਰੀ ਜਿਹੜੇ ਆ ਉਹ ਦਿੱਤੇ ਜਾਣ। ਜੇ 300 ਯੂਨਿਟ ਫ੍ਰੀ ਮੌਜੂਦਾ ਸਰਕਾਰ ਦੇ ਦਿੰਦੀ ਆ, ਆਮ ਆਦਮੀ ਪਾਰਟੀ ਇਹਨੂੰ ਆਪਣੇ ਜਿੱਤ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਕਹੂਗੀ। ਜੇ ਨਹੀਂ ਦਿੰਦੀ ਤੇ ਉਹਨੇ ਵਾਅਦਾ ਜਿਹੜਾ ਉਹ ਕੀਤਾ ਹੋਇਆ। ਇਹਦੇ ਚ ਅਕਾਲੀ ਦਲ ਜਿਹੜਾ ਉਹ ਚੁਫੇਰੇ ਤੋਂ ਘਿਰਿਆ ਹੋਇਆ ਨਜ਼ਰ ਆਉਂਦਾ। ਬੇਸ਼ੱਕ ਕੱਲ ਸੁਖਬੀਰ ਸਿੰਘ ਬਾਦਲ ਹੋਰੀ ਪ੍ਰੈਸ ਕਾਨਫਰੰਸ ਕਰੀ ਜਾਂਦੇ ਸੀ, ਉਹ ਜਿੰਨੇ ਮਰਜ਼ੀ ਕਾਗਜ਼ ਵਿਖਾ ਲੈਣ, ਜਿਹੜੇ ਕਾਗਜ਼ ਉਹਨਾਂ ਨੇ ਸਾਈਨ ਕਰਕੇ ਆ ਰਾਜ ਕਰਾਂਗੇ 25 ਸਾਲ ਦਾ ਨਾਰਾ ਲਾ ਕੇ 25 ਸਾਲਾਂ ਦੇ, ਉਹ ਸਮਝੌਤੇ ਏਡੇ ਖਤਰਨਾਕ ਹੈ ਕਿ ਉਹ ਅਕਾਲੀ ਦਲ ਬਾਦਲ ਦਾ ਖਹਿੜਾ ਨਹੀਂ ਛੱਡ ਰਹੇ। ਉਹ ਜਿਹੜੀ ਐਕਸਪਲੇਨੇਸ਼ਨ ਦੇ ਰਹੇ ਆ ਉਹ ਮਨਜ਼ੂਰ ਨਹੀਂ ਹੋਣੀ, ਉਹ ਮੰਨੀ ਨਹੀਂ ਜਿਹੜੀ ਜਾ ਸਕਣੀ ਕਿਸੇ ਵੀ ਹਾਲਤ ਦੇ ਵਿੱਚ, ਕਿਉਂਕਿ ਸਾਰਾ ਤੋੜਾ ਅਕਾਲੀ ਦਲ ਬਾਦਲ ਦੇ ਉੱਤੇ ਝੜ ਰਿਹਾ। ਕਾਂਗਰਸ ਇਸ ਪੱਖੋਂ ਇਸ ਕਰਕੇ ਫਸਦੀ ਨਜ਼ਰ ਆ ਰਹੀ ਹੈ ਕਿ ਇਹਨੇ 4.5 ਸਾਲ ਇਸ ਮਸਲੇ ਦੇ ਉੱਤੇ ਇੱਕ ਪੂਣੀ ਵੀ ਨਹੀਂ ਕੱਤੀ, ਤਾਂ ਉਹ ਚੁੱਪ ਕਰਕੇ ਬੈਠੇ ਰਹੇ ਵੀ ਕਿਹੜਾ ਕਿਸੇ ਨੇ ਪੁੱਛਣਾ। ਆਰਾਮ ਦੇ ਨਾਲ ਕੰਪਨੀਆਂ ਤੋਂ ਪੈਸੇ ਜਿਹੜੇ ਉਹ ਖਾਈ ਚੱਲੋ। 25,000 ਕਰੋੜ ਰੁਪਈਆ ਇਹਦੇ ਉੱਤੇ ਜਿਹੜਾ ਉਹ ਲੱਗਿਆ ਸੀਗਾ ਆਪਣੇ ਇਹਨਾਂ ਦਾ ਕੰਪਨੀਆਂ ਦਾ। 52,000 ਕਰੋੜ ਰੁਪਈਆ ਉਹਨਾਂ ਨੂੰ ਹੁਣ ਤੱਕ ਜਿਹੜਾ ਉਹ ਜਾ ਚੁੱਕਿਆ ਹੋਇਆ। ਮਤਲਬ ਕਿ ਜਿੰਨੇ ਪੈਸੇ ਲੱਗੇ ਉਦੋਂ ਵੱਧ ਚਲੇ ਗਿਆ। 2.5 ਲੱਖ ਕਰੋੜ ਰੁਪਈਆ ਇਹਨਾਂ ਕੰਪਨੀਆਂ ਨੂੰ ਜਾਊਗਾ ਜੇ 25 ਸਾਲ ਇਹ ਜਿੰਨਾ ਪੂਰਾ ਉਸ ਕਰਦੇ ਆ। ਤਾਂ ਜਿਹੜੇ ਕਿਸੇ ਸਮੇਂ ਕਾਗਜ਼ ਪੱਤਰ ਲੈ ਕੇ ਫਿਰਦੇ ਹੁੰਦੇ ਸੀਗੇ 16 ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰਦੇ, ਸੁਨੀਲ ਜਾਖੜ ਹੋਰੀ ਵੀ ਆਉਣ ਦਿਓ ਸਾਡੀ ਸਰਕਾਰ ਆਉਂਦਿਆਂ ਰੱਦ ਕਰਾਂਗੇ, ਉਹ ਪਿਛਲੇ ਦਿਨਾਂ ਤੋਂ ਚੁੱਪ ਸੀ। ਹੁਣ ਫੇਰ ਬੋਲਿਆ, ਕਹਿੰਦੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤੋਂ ਅਚਨਚੇਤ ਬਿਜਲੀ ਪੈਦਾਵਾਰ ਦਾ ਬੰਦ ਹੋਣਾ ਆਮ ਗੱਲ ਨਹੀਂ ਆ, ਬਲਕਿ ਇਹ ਕਿਸੇ ਸਿਆਸੀ ਏਜੰਡੇ ਦੇ ਤਹਿਤ ਸਾਬੋਤਾਜ ਕੀਤਾ ਗਿਆ। ਇਹ ਸੁਨੀਲ ਜਾਖੜ ਹੋਰੀ ਕਹਿ ਰਹੇ ਆ। ਮਤਲਬ ਕਿ ਜਿਹੜੇ ਥਰਮਲ ਪਲਾਂਟ ਨੇ ਉਹ ਇੱਕ ਸਿਆਸੀ ਪਾਰਟੀ ਦੇ ਇੱਕ ਕਿਸਮ ਦੇ ਨਾਲ ਉਹਦੀ ਗੱਲ ਮੰਨ ਕੇ ਚੱਲ ਰਹੇ ਆ। ਸੁਨੀਲ ਜਾਖੜ ਹੋਰੀ ਇਹ ਕਹਿਣਾ ਚਾਹੁੰਦੇ ਆ ਸਿੱਧਮ ਸਿੱਧੀ, ਉਹ ਕਹਿਣ ਜਾਂ ਨਾ ਕਹਿਣ, ਉਹਨਾਂ ਦੇ ਕਹਿਣ ਦਾ ਮਤਲਬ ਜਾਂ ਇਸ਼ਾਰਾ ਸਿੱਧਾ ਜਿਹੜਾ ਉਹ ਬਾਦਲ ਹੋਰਾਂ ਵੱਲ ਹੈ ਕਿ ਉਹ ਕਿਉਂਕਿ ਉਹਨਾਂ ਨੇ ਉਹ ਸਮਝੌਤੇ ਕਰਾਏ ਹੋਏ ਆ ਵੀ ਉਹ ਜਾਣਬੁੱਝ ਕੇ ਬੰਦ ਕਰਾ ਕੇ ਤੇ ਕਾਂਗਰਸ ਨੂੰ ਫਸਾਉਣਾ ਚਾਹੁੰਦੇ ਆ ਇਸ ਮਸਲੇ ਤੇ। ਬੜਾ ਵਾਲਾ ਜਿਹੜਾ ਥਰਮਲ ਪਲਾਂਟ ਆ ਉਹਦਾ ਯੂਨਿਟ ਦੂਜੇ ਦਿਨ ਵੀ ਜਿਹੜਾ ਉਹ ਬੰਦ ਰਿਹਾ। ਇਹ ਜਿਹੜੀ ਉਂਗਲ ਉੱਠੀ ਆ ਇਹ ਥੋੜੀ ਡਿਫਰੈਂਟ ਹੈ, ਔਰ ਇਹਦੇ ਨਾਲ ਜਿਹੜਾ ਇਹ ਕਿਹਾ ਜਾ ਸਕਦਾ ਕਿ ਇਹ ਜਿਹੜੀ ਸਿਆਸਤ ਹੈ ਹੋਰ ਤੇਜ਼ ਹੋਊਗੀ ਇਸ ਮਸਲੇ ਦੇ ਉੱਤੇ। ਹੁਣ ਅਕਾਲੀ ਦਲ ਬਾਦਲ ਨੂੰ ਜਿਹੜਾ ਉਹ ਜਵਾਬ ਦੇਣਾ ਪਊਗਾ, ਜਾਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਂਝ ਤਾਂ ਜਵਾਬ ਦਿੰਦੇ ਨਹੀਂ ਹੁੰਦੇ। ਹੁਣ ਉਹ ਇਹ ਕਹਿੰਦੇ ਆ ਕਿ ਜਿਹੜਾ ਦਿੱਲੀ ਮਾਡਲ ਹੈ ਉਹ ਤਾਂ ਫੇਲ ਮਾਡਲ ਹੈ ਬਿਜਲੀ ਦਾ, ਪੰਜਾਬ ਦੇ ਮਾਡਲ ਤੋਂ ਸਿੱਖਣਾ ਚਾਹੀਦਾ ਕਹਿੰਦੇ ਦਿੱਲੀ ਨੂੰ। ਇਹ ਹੈਰਾਨੀ ਵਾਲੀ ਜਿਹੜੀ ਦੀ ਉਹ ਗੱਲ ਹੈ ਕਿ ਪੰਜਾਬ ਦੇ ਵਿੱਚ ਕੀ ਹਾਲਾਤ ਬਣੇ ਪਏ, ਕਿਹੜੇ ਮਾਡਲ ਦਾ ਜ਼ਿਕਰ ਇਹ ਉੱਥੇ ਸੀਸੋਆਂ ਵਾਲੇ ਮਹਿਲ ਦੇ ਵਿੱਚ ਬਹਿ ਕੇ ਕਰ ਰਹੇ ਆ। ਕਿਉਂਕਿ ਸਿਆਣੇ ਕਹਿੰਦੇ ਵੀ ਸੌਣ ਦੇ ਅੰਨੇ ਹੋਏ ਨੂੰ ਸਾਰਾ ਕੁਝ ਹਰਾ ਦਿੰਦਾ। ਇਹਦਾ ਮਤਲਬ ਵੀ ਜਿਹੜੀ ਹੌਟਲਾਈਨ ਹੈ ਜੇ ਤੁਹਾਡੇ ਮਹਿਲ 'ਚ ਜਾ ਰਹੀ ਹੈ ਤੇ ਸਾਰੇ ਪੰਜਾਬ ਦੇ ਘਰਾਂ 'ਚ ਤਾਂ ਹੌਟਲਾਈਨ ਨਹੀਂ ਨਾ ਆ ਰਹੀ। ਉਹ ਇਹ ਕਹਿ ਰਿਹਾ ਕਿ ਦਿੱਲੀ ਦੇ ਵਿੱਚ ਵੀ ਪੰਜਾਬ ਵਾਲਾ ਮਾਡਲ ਜਿਹੜਾ ਉਹ ਲਾਗੂ ਕਰ ਦਿਓ। ਬਿਜਲੀ ਦਾ ਮੁੱਦਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਉੱਭਰ ਕੇ ਸਾਹਮਣੇ ਆ ਰਿਹਾ ਹੈਗਾ ਵੀ ਹੈ। ਅੱਗੇ ਗੱਲ ਕਰਦੇ 84 ਸਾਲਾਂ ਦੇ ਸਟੈਨ ਸਵਾਮੀ ਦੀ ਮੌਤ ਆ, ਜੁਡੀਸ਼ਰੀ ਦੇ ਉੱਤੇ ਸਵਾਲ ਉੱਠ ਰਹੇ ਆ। ਦੇਖੋ ਇਹਨੇ ਬੜੇ ਸਾਰੇ ਸਵਾਲ ਖੜੇ ਕੀਤੇ ਆ। ਇੱਕ 84 ਸਾਲਾਂ ਦਾ ਵਿਅਕਤੀ, ਬਜ਼ੁਰਗ ਬੰਦਾ ਜਿਹੜਾ ਪਾਰਕਿੰਸਨ ਵਰਗੀ ਜਿਹੜੀ ਬਿਮਾਰੀ ਆ ਉਹਦਾ ਉਹ ਮਰੀਜ਼ ਆ, ਔਰ ਉਹਨੂੰ ਬਿਨਾਂ ਮਸ਼ੀਨ ਲਾਏ ਤੋਂ ਸੁਣਦਾ ਨਹੀਂ ਕੁਝ ਵੀ। ਉਹਨੂੰ ਇਹਨਾਂ ਨੇ 18 ਤੋਂ ਜਿਹੜਾ ਜੀ ਉਹ ਫੜ ਲਿਆ ਹੋਇਆ, ਇਹ ਕਹਿ ਕੇ ਕਿ ਇਹ ਮਾਓਵਾਦੀਆਂ ਦੇ ਨਾਲ ਸੰਬੰਧ ਰੱਖਦਾ। ਉਹਨੇ ਬਹੁਤ ਵਾਰੀ ਜਿਹੜਾ ਜੀ ਅਦਾਲਤਾਂ ਦੇ ਵਿੱਚ ਅਰਜ਼ੀ ਲਾਈ। NIA ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਉਹਨੇ ਇਹਨੂੰ ਅਰੈਸਟ ਕੀਤਾ ਸੀਗਾ। ਜ਼ਮਾਨਤਾਂ ਦੇ ਵਿੱਚ NIA ਉਹਦੀ ਜ਼ਮਾਨਤ ਦਾ ਵਿਰੋਧ ਕਰਦੀ ਰਹੀ, ਇਹ ਕਹਿ ਕੇ ਕਿ ਉਹ
ਮਾਓਵਾਦੀਆਂ ਦੇ, ਨਕਸਲਾਈਟਾਂ ਦੇ ਜਿਹੜੀ ਮੂਹਰਲੀ ਕਤਾਰ ਦੇ ਲੜਨ ਵਾਲੇ ਲੋਕ ਨੇ ਉਹਨਾਂ ਦਾ ਹੈ। ਉਹਨੂੰ ਭੀਮਾ ਕੋਰੇਗਾਂਵ ਜਿਹੜੀ ਹਿੰਸਾ ਹੋਈ ਸੀ ਜਿਹਦੇ 'ਚ ਇੱਕ ਵਿਅਕਤੀ ਦੀ ਮੌਤ ਹੋਈ ਸੀਗੀ, ਉਹਦੇ ਸਬੰਧ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਸਟੇਨ ਸਵਾਮੀ, ਫਾਦਰ ਸਟੇਨ ਸਵਾਮੀ, ਜਿਹੜਾ ਕਿ ਆਦੀਵਾਸੀਆਂ ਦੇ ਵਾਸਤੇ ਉਮਰ ਭਰ ਲੜਿਆ, ਬੇਹੱਦ ਇੱਕ ਸਾਊ ਵਿਅਕਤੀ ਵਜੋਂ ਇਸ ਏਰੀਏ ਦੇ ਵਿੱਚ ਜਾਣਿਆ ਜਾਂਦਾ ਸੀ। ਇਹ ਨਹੀਂ ਸਮਝ ਆਉਂਦੀ ਕਿ ਉਹਨੂੰ ਮਾਓਵਾਦੀਆਂ ਦੇ ਨਾਲ ਕਿਵੇਂ ਜੋੜ ਦਿੱਤਾ ਜਿਹੜਾ ਉਹ ਗਿਆ, ਜਦੋਂ ਕਿ ਸਟੇਨ ਸਵਾਮੀ ਇੱਕ ਗੱਲ ਕਹਿੰਦਾ ਰਿਹਾ ਵੀ ਤੁਸੀਂ ਇੰਨਾ ਹੀ ਪ੍ਰੂਵ ਕਰ ਦਿਓ ਵੀ ਮੈਂ ਕਦੀ ਭੀਮਾ ਕੋਰੇਗਾਂਵ ਏਰੀਏ ਦੇ ਵਿੱਚ ਗਿਆ। ਉਹ ਕਹਿੰਦਾ ਮੈਂ ਤਾਂ ਕਦੀ ਉਸ ਏਰੀਏ ਦੇ ਵਿੱਚ ਵੀ ਨਹੀਂ ਗਿਆ। ਹੁਣ ਨਾ ਸਟੈਨ ਸਵਾਮੀ ਦੀ ਜਿਹੜੀ ਜ਼ਮਾਨਤ ਅਰਜੀ ਆ ਉਹਦੇ ਉੱਤੇ ਸੁਣਵਾਈ ਕਰਨ ਦੀ ਲੋੜ ਹੈ, ਨਾ ਉਹਦਾ ਪੱਖ ਸੁਣਨ ਦੀ ਜਿਹੜੀ ਉਹ ਲੋੜ ਹੈ, ਨਾ NIA ਨੂੰ ਕੋਈ ਬਹੁਤੀ ਜਸਟੀਫਿਕੇਸ਼ਨ ਦੇਣ ਦੀ ਲੋੜ ਹੈ, ਨਾ ਉਹਦੇ ਵਕੀਲਾਂ ਨੂੰ ਕੋਈ ਲੰਬੀ ਬਹਿਸ ਕਰਨ ਦੀ ਲੋੜ ਹੈ, ਕਿਉਂਕਿ ਸਟ੍ਰੈਚਰ ਤੇ ਪਾਏ ਗਏ ਜਿਹੜਾ ਫਾਦਰ ਸਟੇਨ ਸਵਾਮੀ ਸੀਗਾ ਉਹ ਇਸ ਦੁਨੀਆ ਤੋਂ ਤੁਰ ਗਿਆ। 84 ਸਾਲਾਂ ਦੇ ਜਿਹੜੇ ਆਦੀਵਾਸੀ ਹੱਕਾਂ ਦੇ ਵਾਸਤੇ ਉਮਰ ਲਾ ਦੇਣ ਵਾਲਾ ਸਟੇਨ ਸਵਾਮੀ ਬਹੁਤ ਵੱਡੇ ਸਵਾਲੀਆ ਚਿੰਨ੍ਹ ਖੜੇ ਕਰ ਗਿਆ ਜੁਡੀਸ਼ਰੀ ਦੇ ਉੱਤੇ। ਹਾਈ ਕੋਰਟ ਨੇ ਆਖਿਆ ਕਿ ਸਾਡੇ ਕੋਲੇ ਸ਼ਰਧਾਂਜਲੀ ਦੇਣ ਤੋਂ ਇਲਾਵਾ ਉਹਦੇ ਲਈ ਹੋਰ ਕੁਝ ਨਹੀਂ ਹੈਗਾ। ਸਵਾਲ ਇਹ ਸੀਗਾ ਕਿ ਜਿਹੜੇ ਚਾਹੇ ਉਹ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਅਖਿਲ ਗੋਗੋਈ ਨੂੰ ਰਿਹਾ ਕੀਤਾ ਗਿਆ ਸੀ, UAPA ਦੇ ਤਹਿਤ ਉਹਨੂੰ ਅਰੈਸਟ ਕੀਤਾ ਗਿਆ ਸੀ, ਉਸੇ ਹੀ ਕਾਨੂੰਨ ਦੇ ਤਹਿਤ ਜਿਹੜੇ ਫਾਦਰ ਸਟੇਨ ਸਵਾਮੀ ਆ ਇਹਨੂੰ ਅਰੈਸਟ ਕੀਤਾ ਗਿਆ ਸੀਗਾ। UAPA ਦੇ ਵਿੱਚ ਜਿਹੜੀ ਅਹਿਮ ਪੱਖ ਉਹ ਇਹ ਆ ਕਿ ਜਿਹੜੀ ਅਦਾਲਤ ਆ ਜਿੰਨੀ ਦੇਰ ਤੱਕ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਂਦੀ ਉਹ ਦੋਸ਼ੀ ਨਹੀਂ ਹੁੰਦਾ, ਪਰ UAPA ਦੇ ਤਹਿਤ ਜਦੋਂ ਉਹਦੇ 'ਚ ਕੋਈ ਅਰੈਸਟ ਹੋ ਜਾਂਦਾ ਉਹ ਨਾਲ ਦੀ ਨਾਲ ਦੋਸ਼ੀ ਬਣ ਜਾਂਦਾ, ਤੇ ਅਦਾਲਤ ਦੇ ਵਿੱਚੋਂ ਜਿੰਨੀ ਦੇਰ ਬਰੀ ਨਹੀਂ ਹੁੰਦਾ ਉਹ ਦੋਸ਼ੀ ਆ। ਇੱਕ 84 ਸਾਲਾਂ ਦੇ ਬਿਮਾਰ ਵਿਅਕਤੀ ਤੋਂ ਕਿੱਡਾ ਕੁ ਵੱਡਾ ਸਮਾਜ ਨੂੰ ਖਤਰਾ ਖੜਾ ਹੋ ਸਕਦਾ ਹੈ, ਇਹ ਬਹੁਤ ਵੱਡੇ ਸਵਾਲੀਆ ਚਿੰਨ੍ਹ ਜਿਹੜੇ ਜੀ ਉਹ ਖੜੇ ਨੇ। ਪਤਾ ਨਹੀਂ ਇਹਨਾਂ ਸਵਾਲਾਂ ਦਾ ਜਵਾਬ ਕਦੇ ਲੱਭ ਸਕੂਗਾ ਜਾਂ ਨਹੀਂ। ਪਿਛਲੇ ਇੰਨੇ ਸਵਾਲਾਂ ਦੇ ਜਿਹੜੇ ਆ ਜਵਾਬ ਲੱਭੇ ਨਹੀਂ, ਤੇ ਇਸ ਦਾ ਕਿੱਥੋਂ ਲੱਭ ਜਾਣਾ। ਅੱਗੇ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੀ ਹੈਰਾਨਗੀ। ਜਿਹੜਾ IT ਐਕਟ ਖਤਮ ਕਰ ਦਿੱਤਾ ਗਿਆ ਸੀ ਉਸੇ ਦੇ ਤਹਿਤ ਦੇ ਉੱਤੇ ਪਰਚੇ ਦਰਜ ਹੋ ਰਹੇ ਆ। ਬਿਲਕੁਲ ਜੀ, ਸੁਪਰੀਮ ਕੋਰਟ ਨੇ ਇਸ ਗੱਲ ਦੇ ਉੱਤੇ ਹੈਰਾਨਗੀ ਜਿਹੜੀ ਜ਼ਾਹਰ ਕੀਤੀ ਹੈ ਕਿ ਇਹ IT ਐਕਟ ਸੀਗਾ, ਸੂਚਨਾ ਟੈਕਨੋਲੋਜੀ ਐਕਟ 66A। ਸੁਪਰੀਮ ਕੋਰਟ ਕਹਿੰਦਾ ਕਿ ਜਦੋਂ ਤੁਸੀਂ ਇਹ ਧਾਰਾ ਸੁਪਰੀਮ ਕੋਰਟ ਨੇ 2015 ਦੇ ਇੱਕ ਫੈਸਲੇ ਦੇ ਵਿੱਚ ਖਤਮ ਕਰ ਦਿੱਤੀ ਸੀ, ਔਰ ਖਤਮ ਕੀਤੀ ਗਈ ਧਾਰਾ ਦੇ ਤਹਿਤ ਜਿਹੜੇ ਅਪਮਾਨਜਨਕ ਸੁਨੇਹੇ ਪੋਸਟ ਕਰਨ ਵਾਲੇ ਵਿਅਕਤੀ ਨੂੰ 3 ਸਾਲ ਤੱਕ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਸੀ, ਜੁਰਮਾਨਾ ਵੀ ਲਾਇਆ ਜਾ ਸਕਦਾ ਸੀਗਾ। ਇੱਕ ਗੈਰ ਸਰਕਾਰੀ ਸੰਗਠਨ ਹੈ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼, ਇਹਦੇ ਵੱਲੋਂ ਦਾਇਰ ਜਿਹੜੀ ਐਪਲੀਕੇਸ਼ਨ ਸੀ ਉਹਦੇ ਉੱਤੇ ਸੁਪਰੀਮ ਕੋਰਟ ਨੇ ਕੇਂਦਰ ਦੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀਗਾ, ਔਰ ਇਹਦੇ ਵੱਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਨੂੰ ਇਹ ਕਿਹਾ ਕਿ ਸੂਬਾ ਸਰਕਾਰਾਂ ਨੂੰ ਹੁਕਮ ਦਿੱਤਾ ਜਾਵੇ ਕਿ ਉਹ ਪੁਲਿਸ ਵਾਲਿਆਂ ਨੂੰ ਖਤਮ ਕੀਤੀ ਧਾਰਾ ਦੇ ਬਾਰੇ ਜਾਣੂ ਕਰਵਾਉਣ। ਇਹਦੇ ਬਾਵਜੂਦ ਹਜ਼ਾਰਾਂ ਕੇਸ ਦਰਜ ਕੀਤੇ ਜਾ ਚੁੱਕੇ ਆ। ਅਦਾਲਤ ਨੇ ਬੈਂਚ ਨੂੰ ਇਹ ਕਿਹਾ ਕਿ ਅਸੀਂ ਉਹ ਅੰਕੜੇ ਦੇਖੇ ਆ, ਫਿਕਰ ਨਾ ਕਰੋ, ਅਸੀਂ ਕੁਝ ਨਾ ਕੁਝ ਕਰਾਂਗੇ। NGO ਦੇ ਵਕੀਲ ਨੇ ਇਹ ਗੱਲ ਕਹੀ ਕਿ ਇਹਦੇ ਨਾਲ ਨਿਪਟਣ ਦਾ ਕੋਈ ਢੰਗ ਲੱਭਣਾ ਪਊਗਾ, ਕਿਉਂਕਿ ਲੋਕਾਂ ਨੂੰ ਮੁਸ਼ਕਲ ਸਹਿਣੀ ਪੈ ਰਹੀ ਹੈ। ਕੇਂਦਰ ਸਰਕਾਰ ਦੇ ਵੱਲੋਂ ਪੇਸ਼ ਹੋਏ ਅਟਾਰਨੀ ਜਨਰਲ KK ਵੇਣੂਗੋਪਾਲ ਨੇ ਇਹ ਗੱਲ ਕਹੀ ਕਿ ਜਿਹੜਾ IT ਐਕਟ ਜਿਹੜਾ ਕਿ ਖਤਮ ਕਰ ਦਿੱਤਾ ਜਿਹੜਾ ਉਹ ਗਿਆ ਸੀਗਾ, ਇਹਦੇ 66A ਦੇ ਵਿੱਚ ਨਜ਼ਰ ਆਉਂਦਾ, ਪਰ ਨਾਲ ਹੀ ਫੁੱਟਨੋਟ ਦੇ ਵਿੱਚ ਇਹ ਲਿਖਿਆ ਕਿ ਇਹਨੂੰ ਖਤਮ ਕਰ ਦਿੱਤਾ ਗਿਆ। ਉਹਨੇ ਕਿਹਾ ਕਿ ਹੁਣ ਪੁਲਿਸ ਅਧਿਕਾਰੀ ਜਦੋਂ ਵੀ ਕੇਸ ਰਜਿਸਟਰ ਕਰਦੇ ਆ ਤਾਂ ਉਹ ਧਾਰਾ ਦੇਖ ਕੇ ਦਰਜ ਕਰ ਲੈਂਦੇ ਆ, ਜਦੋਂ ਕਿ ਫੁੱਟ ਨੋਟ ਜਿਹੜਾ ਉਹ ਵੇਖਦੇ ਹੀ ਨਹੀਂ। ਉਹਨੇ ਇਹ ਗੱਲ ਕਹੀ ਕਿ ਕੀਤਾ ਇਹ ਜਾ ਸਕਦਾ ਕਿ ਅਸੀਂ ਧਾਰਾ 66A ਦੇ ਨਾਲ ਇੱਕ ਬ੍ਰੈਕਟ ਪਾ ਦਈਏ ਜਿਹਦੇ ਵਿੱਚ ਲਿਖਿਆ ਹੋਵੇ ਕਿ ਧਾਰਾ ਖਤਮ ਕਰ ਦਿੱਤੀ ਗਈ ਹੈ। ਇਸ ਮਾਮਲੇ ਦੇ ਉੱਤੇ ਸੁਣਵਾਈ 2 ਹਫ਼ਤੇ ਤੋਂ ਬਾਅਦ ਦੁਬਾਰਾ ਜਿਹੜੀ ਆ ਉਹ ਹੋਊਗੀ। ਮਤਲਬ ਕਿ ਤੁਸੀਂ ਦੇਖੋ ਇਹ ਹੈ ਜੀ ਜਿਹੜੀ ਪਰੇਸ਼ਾਨ ਕਰਨ ਵਾਲਾ ਜਿਹੜਾ ਤਰੀਕਾ, ਵੀ ਤੁਸੀਂ ਅਦਾਲਤ ਦੇ ਵਿੱਚ ਚਲੇ ਜਾਓ, ਅਦਾਲਤ ਦੇ ਵਿੱਚ ਜਦੋਂ ਜਾਓਗੇ ਤੇ ਅਦਾਲਤ ਦੇ ਵਿੱਚ ਸਾਬਤ ਤਾਂ ਤੁਹਾਨੂੰ ਜਿਹੜਾ ਉਹ ਕਰਨਾ ਪਊਗਾ ਨਾ ਕਿ ਇਹ ਤਾਂ ਖਤਮ ਹੋ ਚੁੱਕੀ ਆ। ਉਦੋਂ ਅਦਾਲਤ ਕੋ ਅੱਛਾ ਇਹ ਉਹ ਮਾਮਲੇ ਸੀ ਜਿਹੜੀ ਧਾਰਾ ਖਤਮ ਕਰ ਦਿੱਤੀ ਗਈ ਸੀ, ਅੱਛਾ ਚਲੋ 3 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਉਹਦੀ ਜਿਹੜੀ ਉਹ ਜ਼ਮਾਨਤ ਹੋ ਗਈ। ਉੱਥੇ ਤੁਸੀਂ ਪਏ ਸਾਬਤ ਕਰੀ ਚੱਲੋ ਵੀ ਇਹ ਤਾਂ ਧਾਰਾ ਹੀ ਹੈ ਨਹੀਂ, ਇਹ ਤਾਂ ਧਾਰਾ ਖਤਮ ਕੀਤੀ ਹੋਈ ਹੈ। ਕਿਉਂਕਿ ਅਸਲ ਦੇ ਵਿੱਚ ਇਹ ਕੀ ਆ, ਜਿਹੜੇ ਇਸ ਮਾਮਲੇ ਦੇ ਉੱਤੇ ਜਦੋਂ ਪਿਛਲੇ ਦਿਨਾਂ ਦੇ ਵਿੱਚ ਸੈਕੰਡ ਵੇਵ ਆਈ ਆ,
ਬਹੁਤ ਸਾਰੇ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਸਟੇਟਸ ਪਾਉਣ ਕਰਕੇ ਜਾਂ ਇਹ ਕਹਿਣ ਕਰਕੇ ਕਿ ਬੈੱਡ ਨਹੀਂ ਮਿਲ ਰਿਹਾ, ਆਕਸੀਜਨ ਨਹੀਂ ਮਿਲ ਰਹੀ, ਇਸੇ ਹੀ ਧਾਰਾ ਦੇ ਤਹਿਤ ਲੋਕਾਂ ਨੂੰ ਜਿਹੜਾ ਉਹ ਅਰੈਸਟ ਕੀਤਾ ਗਿਆ ਸੀਗਾ। ਔਰ ਮੁੜ ਕੇ ਉਹਨਾਂ ਦੀਆਂ ਜਿਹੜੀਆਂ ਉਹ ਜ਼ਮਾਨਤਾਂ ਹੋਈਆਂ, ਉਹ ਧਾਰਾ ਜਿਹੜੀ ਕਿ ਖਤਮ ਕੀਤੀ ਹੋਈ ਹੈ। ਇਹਦੀ ਵਰਤੋਂ ਕਿੱਥੇ ਹੋ ਰਹੀ ਹੈ? ਬਹੁਤ ਹੀ ਜ਼ਿਆਦਾ ਜਿਹੜੇ ਜੀ ਉਹ ਸਭ ਤੋਂ ਵੱਡਾ ਸਵਾਲ ਹੈ ਕਿ ਤੁਸੀਂ ਲਿਖ ਨਹੀਂ ਸਕਦੇ ਜੀ, ਜਦੋਂ ਕਿ ਸੁਪਰੀਮ ਕੋਰਟ ਕਹਿੰਦਾ ਕਿ ਲਿਖਣ ਦੀ ਆਜ਼ਾਦੀ ਹੈ, ਸਿਰਫ ਕਿਸੇ ਨੂੰ ਸਟੇਟਸ ਪਾ ਦੇਣ ਦੇ ਨਾਲ ਉਸ ਧਾਰਾ ਦੇ ਅੰਦਰ ਅਰੈਸਟ ਨਹੀਂ ਕੀਤਾ ਜਾ ਸਕਦਾ, ਜਿਹਦੇ ਵਿੱਚ 3 ਸਾਲ ਦੇ ਕੈਦ ਜਾਂ ਬਾਕੀ ਜਿਹੜੀ ਸਜ਼ਾ ਹੈ ਉਹ ਜੁਰਮਾਨੇ ਦੀ ਉਹ ਰੱਖੀ ਹੋਈ ਹੈ। ਮਤਲਬ ਕਿ ਸਾਬਤ ਜਿਹੜਾ ਜੀ ਉਹੀ ਕਰਨਾ ਬਈ ਜੰਗਲ 'ਚ ਭਾਜੜ ਪਈ ਸੀ, ਕੋਈ ਬੰਦੇ ਨੇ ਬਥੇਰਿਆਂ ਨੂੰ ਜਾਨਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਨਹੀਂ ਰੁਕਿਆ, ਇੱਕ ਗਾਂ ਨੂੰ ਰੋਕ ਕੇ ਪੁੱਛਿਆ ਵੀ ਕੀ ਹੋ ਗਿਆ, ਭਾਜੜ ਪਈ ਆ, ਉਹ ਕਹਿੰਦੀ ਜੀ ਇੱਥੇ ਰਿੱਛ ਫੜਨ ਵਾਲੇ ਆਏ ਹੋਏ ਆ। ਬੰਦੇ ਦਾ ਸਵਾਲ ਸੀ ਤੂੰ ਤਾਂ ਰਿੱਛ ਨਹੀਂ, ਤੂੰ ਕਿਉਂ ਭੱਜ ਰਹੀ ਆ? ਉਹ ਕਹਿੰਦੀ ਮੈਨੂੰ ਪਤਾ ਮੈਂ ਰਿੱਛ ਨਹੀਂ। ਸਾਬਤ ਕਰਦੇ ਆ ਕਈ ਸਾਲ ਲੱਗ ਜਾਣੇ ਆ ਕਿ ਮੈਂ ਗਾਂ ਆ। ਸਹੀ ਹੈ। ਅੱਗੇ ਗੱਲ ਕਰਦੇ ਆ ਸਿੱਟ ਦੀ। ਸਿੱਟ ਅੱਗੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਲੰਬੀ ਗਵਾਹੀ। ਬਿਲਕੁਲ ਜੀ, ਐਕਚੁਅਲੀ ਜਿਹੜੀ ਸਿੱਟ ਹੈ ਉਹ ਇੱਕੋ ਹੀ ਇਸ ਵੇਲੇ ਐਕਟਿਵ ਹੈ। ਸਿੱਟ ਤਾਂ ਕਈ ਨੇ ਬਣੀਆਂ ਹੋਈਆਂ, 3 ਇਸ ਮਾਮਲੇ ਦੇ ਵਿੱਚ ਹੀ ਨੇ। ਬਾਈਬਲ ਕਲਾਂ ਵਾਲੀ ਸਿੱਟ ਵੱਖਰੀ ਹੈ, ਬੇਅਦਬੀ ਕਾਂਡ ਵਾਲੀ ਸਿੱਟ ਵੱਖਰੀ ਹੈ, ਕੋਟਕਪੂਰੇ ਵਾਲੀ ਸਿੱਟ ਵੱਖਰੀ ਹੈ। ਐਕਟਿਵ ਇੱਕੋ ਇਸ ਵੇਲੇ ਉਹ ਕੋਟਕਪੂਰਾ ਵਾਲੀ ਹੈ। ਸਰਕਾਰ ਇਹ ਸਮਝਦੀ ਹੈ ਕਿ ਇੱਕ ਜਿਹੜੀ ਜਾਂਚ ਆ ਉਹਨੂੰ ਸਿਰੇ ਲਾ ਦਿਓ, ਦੂਜਿਆਂ ਦੀ ਲੋੜ ਹੀ ਨਹੀਂ ਪੈਣੀ, ਦੂਜੇ ਆਪੇ ਉਹਦੇ ਵਿੱਚ ਹੀ ਵਲੇਟ ਲੈ ਜਾਣਗੇ। ਕਿਉਂਕਿ ਜਿਹੜੀ ਬੇਅਦਬੀ ਵਾਲੀ ਆ ਉਹ ਇਹ ਸਮਝਦੀ ਆ ਕਿ ਉਹਨੇ 5 ਜਿਹੜੇ ਡੇਰਾ ਪ੍ਰੇਮੀ ਗ੍ਰਿਫਤਾਰ ਕੀਤੇ ਸੀ, ਉਸ ਤੋਂ ਬਾਅਦ ਕੰਮ ਖਤਮ ਹੋ ਗਿਆ। ਬਾਈਬਲ ਕਲਾਂ ਵਾਲੀ ਜਿਹੜੀ ਸਿੱਟ ਆ ਉਹਨੇ ਕੰਮ ਹੀ ਸ਼ੁਰੂ ਨਹੀਂ ਕੀਤਾ ਅਜੇ। ਇਹ ਜਿਹੜੀ ਕੋਟਕਪੂਰੇ ਵਾਲੀ ਆ ਉਹ ਐਕਟਿਵ ਹੈ। ਇਹਦੇ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਣੀ ਤੱਕ ਨੂੰ ਜਿਹੜਾ ਉਹ ਪੁੱਛਗਿੱਛ ਕੀਤੀ ਗਈ ਹੈ। ਕਿਉਂਕਿ ਜਦੋਂ ਅਕਤੂਬਰ 2015 ਦੇ ਵਿੱਚ ਬੱਤੀਆਂ ਵਾਲੇ ਚੌਂਕ ਕੋਟਕਪੂਰਾ ਦੇ ਉੱਤੇ ਸਿੱਖ ਸੰਗਤ ਨੇ ਧਰਨਾ ਲਾਇਆ ਹੋਇਆ ਸੀ, ਉਹਦੇ ਵਿੱਚ 2 ਜਿਹੜੇ ਪ੍ਰਚਾਰਕ ਨੇ, ਸਿੱਖ ਪ੍ਰਚਾਰਕ, ਉਹ ਉਸ ਵੇਲੇ ਧਰਨੇ ਦੀ ਅਗਵਾਈ ਕਰ ਰਹੇ ਸਨ। ਇੱਕ ਭਾਈ ਪੰਥਪ੍ਰੀਤ ਸਿੰਘ ਹੋਰੀ ਸਨ ਤੇ ਇੱਕ ਰਣਜੀਤ ਸਿੰਘ ਢੱਡਰੀਆਂ ਵਾਲੇ ਸਨ। ਭਾਈ ਪੰਥਪ੍ਰੀਤ ਸਿੰਘ ਹੋਰਾਂ ਤੋਂ ਪੁੱਛਗਿੱਛ ਜਿਹੜੀ ਹੈ ਜੀ ਪਿਛਲੇ ਦਿਨੀ ਗਵਾਹੀ ਦੇ ਰੂਪ ਦੇ ਵਿੱਚ, ਪੁੱਛਗਿੱਛ ਦੇ ਵੀ 2 ਮਤਲਬ ਨਿਕਲ ਆਉਂਦੇ ਆ, ਗਵਾਹੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਸੱਦਿਆ ਗਿਆ ਸੀ। ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਪਹਿਲਾਂ ਇੱਥੇ ਪਟਿਆਲਾ ਸੰਗਰੂਰ ਰੋਡ ਦੇ ਉੱਤੇ ਪਰਮੇਸ਼ਵਰ ਦੁਆਰ ਦੇ ਵਿੱਚ ਜਾ ਕੇ ਉਹਨਾਂ ਨੇ ਉਹਨਾਂ ਤੋਂ ਪੁੱਛਗਿੱਛ ਕਰਨੀ ਸੀ, ਪਰ ਬਾਅਦ ਦੇ ਵਿੱਚ ਇਹ ਉਹਨਾਂ ਨੂੰ ਸਰਕਟ ਹਾਊਸ ਪਟਿਆਲੇ ਦੇ ਵਿੱਚ ਸੱਦਿਆ ਗਿਆ। ਕੋਈ ਪੌਣੇ 3 ਘੰਟੇ ਦੇ ਕਰੀਬ ਉਹਨਾਂ ਤੋਂ ਸਾਰੀ ਜਾਣਕਾਰੀ ਜਿਹੜੀ ਉਹ ਹਾਸਲ ਕੀਤੀ ਗਈ। ਉਦੋਂ ਬਾਅਦ ਜਿਹੜਾ ਸੀਗਾ, ਕਿਉਂਕਿ ਸਿੱਟ ਨੇ ਤਾਂ ਗੱਲ ਨਹੀਂ ਕੀਤੀ, ਸਿੱਟ ਦੇ ਉੱਤੇ ਰਿਸਟ੍ਰਿਕਸ਼ਨ ਜਿਹੜੀ ਉਹ ਹਾਈ ਕੋਰਟ ਦੀ ਲੱਗੀ ਹੋਈ ਆ, ਕੋਈ ਮੀਡੀਆ ਦੇ ਨਾਲ ਗੱਲ ਨਹੀਂ ਕਰਨਗੇ। ਸਿੱਟ ਨੇ ਜਿਹੜੀ ਕੋਈ ਗੱਲ ਸਾਂਝੀ ਨਹੀਂ ਕੀਤੀ। ਢੱਡਰੀਆਂ ਵਾਲਿਆਂ ਨੇ ਆਸ ਜਿਹੜੀ ਹੈ ਜਤਾਈ ਆ ਕਿ ਨਵੀਂ ਸਿੱਟ ਕਿਸੇ ਨਤੀਜੇ ਤੇ ਪਹੁੰਚੂਗੀ। ਉਹਨਾਂ ਨੇ ਇਹ ਗੱਲ ਕਹੀ ਕਿ 4ਥੀ ਵਾਰੀ ਉਹਨਾਂ ਨੇ ਬਿਆਨ ਦਰਜ ਕਰਾਏ ਆ, ਜੇ ਫੇਰ ਬੁਲਾਇਆ ਗਿਆ ਤਾਂ ਮੁੜ ਕੇ ਪੇਸ਼ ਹੋ ਕੇ ਫੇਰ ਬਿਆਨ ਦਰਜ ਕਰਾਉਣਗੇ। ਇਹ ਵੀ ਕਿਹਾ ਕਿ ਜੇ ਜਿਹੜੇ ਉਸ ਵੇਲੇ ਆਈ ਵਿਟਨੈਸ ਸਨ ਉਹ ਮਾਮਲਾ ਜਾਂਚ ਟੀਮ ਦੇ ਧਿਆਨ ਦੇ ਵਿੱਚ ਨਹੀਂ ਲਿਆਉਣਗੇ ਤੇ ਫਿਰ ਜਾਂਚ ਕਿਵੇਂ ਸਿਰੇ ਜਿਹੜੀ ਉਹ ਲੱਗ ਸਕਦੀ ਆ। ਬੇਅਦਬੀ ਘਟਨਾਵਾਂ ਲਈ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਉਦੋਂ ਦੀ ਸਰਕਾਰ, ਬਾਦਲ ਸਰਕਾਰ ਦੇ ਉੱਤੇ ਉਂਗਲ ਚੁੱਕੀ ਤੇ ਇਹ ਕਿਹਾ ਕਿ ਇਹ ਮੰਦਭਾਗੀਆਂ ਘਟਨਾਵਾਂ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀ ਸਰਕਾਰ ਵੇਲੇ ਵਾਪਰੀਆਂ। ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਵੀ ਕਿਹਾ ਕਿ ਸੰਗਤਾਂ ਤੇ ਕਹਿਰ ਢਾਉਣ ਦੀਆਂ ਦਿਲ ਕੰਬਾਊ ਘਟਨਾਵਾਂ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਤੇ ਅਫਸਰਾਂ ਦੀ ਸਹਿਮਤੀ ਤੋਂ ਬਿਨਾਂ ਵਾਪਰ ਹੀ ਨਹੀਂ ਸਕਦੀਆਂ ਸੀ। ਜਿਹੜੇ ਭਾਈ ਪੰਥਪ੍ਰੀਤ ਸਿੰਘ ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ, ਇਹਨਾਂ ਦੀ ਜਿਹੜੀ ਗਵਾਹੀ ਆ ਉਹ ਇਸ ਮਾਮਲੇ ਦੇ ਵਿੱਚ ਬਹੁਤ ਅਹਿਮ ਹੈ, ਕਿਉਂਕਿ ਇਹ ਦੋਨੋਂ ਜਿਹੜੇ ਜੀ ਉਹ ਆਈ ਵਿਟਨੈਸ ਸਨ ਉਸ ਵੇਲੇ। ਹੁਣ ਸਵਾਲ ਫਿਰ ਉੱਥੇ ਉਹੀ ਆ ਕੇ ਖੜਾ ਹੋ ਜਾਂਦਾ ਕਿ ਇਹ ਮਾਮਲੇ ਇਹ ਗਵਾਈਆਂ ਦੇ ਰੂਪ ਦੇ ਵਿੱਚ ਰਹਿ ਜਾਣਗੇ ਪਹਿਲਾਂ ਵਾਂਗ, ਜਾਂ ਅੱਗੋਂ ਵੀ ਜਿਹੜਾ ਉਹ ਤੁਰਨਗੇ। ਜਿਹੜੇ 18 ਪੁਆਇੰਟ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਆਖਿਆ ਗਿਆ ਕੰਮ ਕਰਨ ਲਈ, ਅੱਜ ਉਹਨਾਂ ਤੋਂ ਪੁੱਛਗਿੱਛ ਵੀ ਹੋਊਗੀ ਇਸ ਮਸਲੇ ਦੇ ਉੱਤੇ। ਉਹਦੇ ਤੇ ਉਹਨਾਂ ਦੇ ਵਿੱਚੋਂ ਇਹ ਇੱਕ ਅਹਿਮ ਪੁਆਇੰਟ ਦੇ ਵਿੱਚੋਂ ਆ, ਜਿਹੜੇ 4-5 ਪੁਆਇੰਟ ਪਹਿਲੇ ਨੇ, ਬਿਜਲੀ ਵਾਲਾ ਹੋ ਗਿਆ, ਇਹ ਮੁੱਦਾ ਹੋ ਗਿਆ, ਨਸ਼ੇ ਵਾਲਾ ਮੁੱਦਾ ਜਿਹੜਾ ਹੋ ਗਿਆ, ਇਹ ਸਾਰੇ ਅਹਿਮ ਪੁਆਇੰਟ ਨੇ ਉਹਨਾਂ ਦੇ ਵਿੱਚ। ਸੋ ਦੇਖਦੇ ਆ ਇਹ ਸਿੱਟ ਹੁਣ ਜਿਹੜੀ ਹੈ ਜੀ ਉਹ ਸਿੱਟ ਡਾਊਨ ਹੁੰਦੀ ਹੈ ਜਾਂ ਅੱਗੇ ਤੁਰਦੀ ਹੈ। ਜ਼ਿਆਦਾ ਤਾਂ ਸਿੱਟ ਡਾਊਨ ਹੀ ਹੋ ਜਾਂਦੀ ਹੈ। ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਭਾਜਪਾਈਆਂ ਦੀ। ਉਹਨਾਂ ਨੂੰ ਹੁਣ ਚੇਤਾ ਆਇਆ ਬਿਜਲੀ ਦੇ ਮੁੱਦੇ ਦਾ। ਦੇਖੋ ਇੱਥੇ ਤਾਂ ਪਿੰਡਾਂ ਥਾਵਾਂ ਦੇ ਉੱਤੇ ਜਾਂ ਸ਼ਹਿਰਾਂ ਦੇ ਵਿੱਚ ਕਿਸਾਨ ਨਹੀਂ ਵੰਡਣ ਦਿੰਦੇ,
ਉਹ ਬਥੇਰਾ ਜਿਹੜਾ ਦੀ ਕੋਸ਼ਿਸ਼ ਕਰਦੇ ਆ ਵੀ ਕਿਤੇ ਕੋਈ ਮੀਟਿੰਗ ਕਰ ਲਈਏ। ਉਦੋਂ ਪਹਿਲਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਿਸਾਨ ਪਹੁੰਚ ਜਾਂਦੇ ਆ, ਔਰ ਏਡੀ ਵੱਡੀ ਗਿਣਤੀ 'ਚ ਪਹੁੰਚ ਜਾਂਦੇ ਆ ਕਿ ਕੋਈ ਮੀਟਿੰਗ ਨਹੀਂ ਕਰਨ ਦਿੰਦੇ, ਕਿਤੇ ਕੰਧਾਂ ਟਪਾ ਕੇ ਉਹਨਾਂ ਨੂੰ ਕੱਢਣਾ ਪੈਂਦਾ, ਕਦੇ ਕਿਸੇ ਰੂਪ ਦੇ ਵਿੱਚ ਜਿਹੜਾ ਉਹਨਾਂ ਨੂੰ ਕੱਢਣਾ ਪੈਂਦਾ। ਹੁਣ ਇਹਨਾਂ ਨੇ ਜਿਹੜੇ ਇਹਨਾਂ ਦੇ ਯੂਥ ਹੈ ਭਾਜਪਾਈਆਂ ਦਾ, ਪੰਜਾਬ ਭਾਜਪਾ ਯੁਵਾ ਮੋਰਚਾ ਪੰਜਾਬ, ਉਹਨਾਂ ਨੇ ਨਸ਼ਾ ਤਸਕਰੀ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਸਰਕਾਰੀ ਕੋਠੀ ਆ ਉਹਨੂੰ ਘੇਰਨ ਦਾ ਯਤਨ ਕੀਤਾ। ਉਹਦੇ ਨੇੜੇ ਤਾਂ ਨਹੀਂ ਜਾਣ ਦਿੱਤਾ, ਦੂਰ ਹੀ ਪਾਣੀ ਵਾਲੀਆਂ ਵਿਚਾਰਾਂ ਜਿਹੜੀਆਂ ਸੀ ਉਹ ਮਾਰ ਕੇ ਗਿੱਲੇ ਗੁੱਲੇ ਕਰਕੇ ਉੱਥੋਂ ਜਿਹੜਾ ਇਹ ਭਾਜਪਾਈ ਯੂਥ ਜਿਹੜੇ ਸੀ ਉਹਨਾਂ ਨੂੰ ਭੇਜ ਦਿੱਤਾ ਪੁਲਿਸ ਨੇ। ਪੁਲਿਸ ਦਾ ਜਿਹੜਾ ਜੀ ਉਹ ਪਹਿਰਾ ਵਾਹਵਾ ਸਖਤ ਸੀਗਾ। ਇਹ ਜਿਹੜੇ ਭਾਜਪਾ ਆਗੂ ਸੀ ਕੁਛ ਇੱਕ ਨੂੰ ਹਿਰਾਸਤ 'ਚ ਲਿਆ, ਬਾਅਦ ਦੁਪਹਿਰ ਤੋਂ ਜਾ ਕੇ ਜਿਹੜਾ ਜੀ ਇਹਨਾਂ ਨੂੰ ਛੱਡ ਦਿੱਤਾ। ਜਿਹੜੇ ਇਹ ਮੋਰਚੇ ਵਾਲੇ ਨੇ ਯੁਵਾ ਆਗੂ, ਉਹ ਇਹ ਕਹਿੰਦੇ ਕਿ ਨਸ਼ਿਆਂ ਦਾ ਕਾਰੋਬਾਰ ਵੱਧਦਾ ਜਾ ਰਿਹਾ, ਪੁਲਿਸ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਨਹੀਂ ਕਰ ਰਹੀ ਤੇ 4 ਹਫ਼ਤਿਆਂ ਦੀ ਨਸ਼ੇ ਖਤਮ ਕਰਨ ਦੀ ਸਹੁੰ ਖਾਧੀ ਸੀ। ਹੁਣ 4.5 ਸਾਲ ਬੀਤ ਚੁੱਕੇ ਆ, ਸਥਿਤੀ ਜਿਉਂ ਦੀ ਤਿਉਂ ਜਿਹੜੀ ਉਹ ਹੈ। ਇਹਦੇ 'ਚ ਹੁਣ ਸਵਾਲ ਵੱਡੇ ਇਹ ਉੱਠਦੇ ਆ ਕਿ ਭਾਜਪਾ ਇਹ ਕਹਿੰਦੀ ਆ ਕਿ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਸੀ, ਉਹ ਪੂਰੀ ਨਹੀਂ ਕੀਤੀ। ਇਹਦਾ ਮਤਲਬ ਭਾਜਪਾ ਮੰਨ ਗਈ ਕਿ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਨਸ਼ੇ ਇੰਨੇ ਸਿਖਰ ਦੇ ਉੱਤੇ ਸੀ ਕਿ ਇੱਕ ਧਿਰ ਦੇ ਆਗੂ ਨੂੰ ਗੁਟਕਾ ਚੁੱਕ ਕੇ ਸਹੁੰ ਖਾਣੀ ਪਈ ਵੀ ਮੈਂ 4 ਹਫ਼ਤਿਆਂ 'ਚ ਖਤਮ ਕਰ ਦੂੰ। ਇਹ ਇਸ ਗੱਲ ਨੂੰ ਐਕਸੈਪਟ ਕਰ ਗਏ। ਉਹ ਜੇ ਐਕਸੈਪਟ ਕਰਦੇ ਆ ਤੇ 10 ਸਾਲਾਂ ਦੇ ਰਾਜ ਦੇ ਵਿੱਚ ਭਾਈਵਾਲ ਉਹ ਵੀ ਸੀਗੇ, ਉਹਨਾਂ ਨੇ ਉਦੋਂ ਕਿਉਂ ਨਾ ਘਰ ਜਿਹੜੇ ਉਹ ਘੇਰੇ, ਉਦੋਂ ਇਹ ਕਿਉਂ ਨਾ ਬੋਲੇ? ਉਦੋਂ ਤਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਬੋਲਿਆ। ਅਸਲ 'ਚ ਕੀ ਆ, ਮੁੱਦਾ ਰਹਿਤ ਹੋਈ ਪਈ ਭਾਜਪਾ ਜਿਹੜੀ ਕਿ ਪੈਰ ਧਰਾਵਾ ਲੱਭ ਰਹੀ ਆ ਪੰਜਾਬ ਦੀ ਸਿਆਸਤ ਦੇ ਵਿੱਚ ਪੈਰ ਧਰਨ ਦੇ ਵਾਸਤੇ। ਇਹ ਕਿਹਾ ਜਾ ਰਿਹਾ ਕਿ ਹਾਈ ਕਮਾਂਡ ਦੇ ਵੱਲੋਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ, ਐਕਟਿਵ ਹੋਵੋ। ਮੈਂ ਇੱਕ ਦਿਨ ਕਿਤਾਬ ਦੀ ਗੱਲ ਕੀਤੀ ਸੀਗੀ, ਉਹ ਕਿਤਾਬ ਜਿਹੜੀ ਆ ਕਿਤਾਬਚਾ ਛਪਵਾ ਕੇ ਇੱਥੇ ਵਿਧਾਨ ਸਭਾਵਾਂ ਦੇ ਵਿੱਚ ਵੰਡਿਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਸਿੱਖਾਂ ਦੇ ਨਾਲ ਨੇੜਤਾ, ਉਹ ਐਕਟੀਵਿਟੀ ਜਿਹੜੀ ਆ ਉਹ ਵਧਾਈ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਨਸ਼ੇ ਦਾ ਮੁੱਦਾ ਕਿਉਂਕਿ ਅਹਿਮ ਹੈ, ਹਰਪ੍ਰੀਤ ਸਿੰਘ ਸਿੱਧੂ ਹੋਰੀ ਫੇਰ ਲਿਆਂਦੇ ਗਏ ਐਸਟੀਐਫ ਦੇ ਚੀਫ ਦੇ ਵਜੋਂ, ਜਿਹੜੇ ਅਮਰੀਕਾ ਗਏ ਹੋਏ ਸੀਗੇ ਪੜ੍ਹਨ ਦੇ ਵਾਸਤੇ। ਹੁਣ ਵੱਡਾ ਸਵਾਲ ਇਹ ਆ ਕਿ ਅੱਜ ਦਿੱਲੀ ਦੇ ਵਿੱਚ ਇਸ ਮੁੱਦੇ ਦੇ ਉੱਤੇ ਕੀ ਹੁੰਦਾ। ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੂੰ ਜੇ ਇੱਕ ਵਾਰੀ ਫੇਰ ਫ੍ਰੀ ਹੈਂਡ ਦਿੱਤਾ ਜਾਂਦਾ ਤਾਂ ਉਹ ਇਦਾਂ ਦੇ ਆਫੀਸਰ ਹੈਗੇ ਆ ਜਿਹੜੇ ਇਸ ਮਾਮਲੇ ਨੂੰ ਠੱਲ ਪਾ ਸਕਦੇ ਆ। ਪਰ ਇਹਦੇ 'ਚ ਸਭ ਤੋਂ ਵੱਡਾ ਸਵਾਲ ਇਹ ਬਣਿਆ ਰਹੂਗਾ, ਕੋਸ਼ਿਸ਼ ਤਾਂ ਉਹਨਾਂ ਨੇ ਉਦੋਂ ਵੀ ਕਰ ਲਈ ਸੀ ਜਦੋਂ ਇੰਸਪੈਕਟਰ ਇੱਕ ਇੰਦਰਜੀਤ ਫੜਿਆ ਗਿਆ ਸੀ, ਪਰ ਉਹ ਵਿੰਡੋ ਜਾ ਕੇ ਖੁੱਲ ਗਈਆਂ ਸੀ ਇੱਕ ਐਸਐਸਪੀ ਦੇ ਬੂਹੇ ਦੇ ਮੂਹਰੇ। ਉਹ ਐਸਐਸਪੀ ਨੂੰ ਉਦੋਂ ਤਾਂ ਲਾਤਾ, ਅੱਜ ਉਹ ਵਿਜੀਲੈਂਸ ਦੇ ਵਿੱਚ ਲੱਗਿਆ ਹੋਇਆ ਜੀ। ਸੋ ਸਵਾਲ ਤਾਂ ਉੱਥੇ ਹੀ ਜਿਹੜੇ ਉਹ ਖੜੇ ਨੇ। ਭਾਜਪਾ ਦੇ ਸਵਾਲ ਜਿਹੜੇ ਉਹ ਜਾਇਜ਼ ਨੇ ਕਿ 4 ਹਫ਼ਤਿਆਂ ਦੇ ਵਿੱਚ ਉਹਨਾਂ ਨੇ ਸਹੁੰ ਖਾਧੀ ਸੀ, ਨਹੀਂ ਬੰਦ ਕੀਤਾ। ਪਰ ਭਾਜਪਾ ਕੋਲੇ ਇਸ ਸਵਾਲ ਦਾ ਕੀ ਜਵਾਬ ਹੈ ਵੀ 10 ਸਾਲ ਤਾਂ ਤੁਸੀਂ ਪਾਰਟਨਰ ਸੀਗੇ, ਜਦੋਂ ਅਸਲ ਦੇ ਵਿੱਚ ਨਸ਼ਾ ਜਿਹੜਾ ਉਹ ਸਿਰੇ ਦੇ ਉੱਤੇ ਗਿਆ ਉਦੋਂ ਤਾਂ ਤੁਹਾਡੇ ਵਿੱਚੋਂ ਕੋਈ ਨਹੀਂ ਬੋਲਿਆ। ਇੱਕ ਭਾਜਪਾ ਦੇ ਵਾਸਤੇ ਵੱਡਾ ਸਵਾਲ ਇਹ ਹੈ, ਜਿਹੜੀਆਂ 3 ਚਿੱਠੀਆਂ ਪਈਆਂ ਨੇ ਉਹਨਾਂ ਚੋਂ ਇੱਕ ਚਿੱਠੀ ਤਾਂ ਸੈਂਟਰ ਵਾਲੀ ਈਡੀ ਦੀ ਹੈ, ਨਰਿੰਦਰ ਸਿੰਘ ਹੋਰਾਂ ਵਾਲੀ। ਜਾਣ ਉਧਰ ਦਿੱਲੀ ਵੱਲ ਨੂੰ ਤੇ ਉੱਥੇ ਜਾ ਕੇ ਜਿਹੜਾ ਰੋਸ ਮੁਜ਼ਾਹਰਾ ਕਰਕੇ ਖੁਲਵਾ ਲੈਣ ਉਹ ਲਿਫਾਫਾ ਜਿਹੜਾ ਨਰਿੰਦਰ ਸਿੰਘ ਹੋਰਾਂ ਵਾਲਾ, ਪਤਾ ਲੱਗ ਜਾਣਾ ਸਾਰਾ ਉਹਦੇ ਵਿੱਚ ਕਿ ਕਿਹੜੇ ਕਿਹੜੇ ਆਗੂ ਨੇ। ਇੱਥੇ ਕਾਹਦੇ ਲਈ ਪਾਣੀ ਦੀਆਂ ਵਿਛਾੜਾਂ ਖਾਂਦੇ ਫਿਰਦੇ ਜੀ? ਬਿਲਕੁਲ। ਤੇ ਅੱਗੇ ਗੱਲ ਕਰਦੇ ਆ ਬੱਲੜਵਾਲ ਵਾਲਾ ਜਿਹੜਾ ਗੋਲੀकांड ਹੋਇਆ, ਉਹ ਦੋਸ਼ੀ ਤੇ ਫੜ ਲਿਆ ਗਿਆ। ਐਕਚੁਅਲੀ ਇਹਦੀਆਂ ਦੋ ਜਿਹੜੀਆਂ ਚੀਜ਼ਾਂ ਦੀ ਖਾਸ ਤੌਰ ਤੇ ਆ ਰਹੀਆਂ ਨੇ। ਇੱਕ ਤਾਂ ਇਹ ਕਿਹਾ ਜਾ ਰਿਹਾ ਕਿ ਇਹ ਅਣਖ ਦੀ ਖਾਤਰ ਕੀਤਾ ਗਿਆ ਕਤਲ ਹੈ, ਜਦੋਂ ਕਿ ਇੱਕ ਪੱਖ ਜਿਹੜਾ ਜੀ ਕਹਿੰਦਾ ਕਿ ਇਹ ਸਿਆਸੀ ਕਤਲ ਨੇ। ਇੱਕੋ ਪਰਿਵਾਰ ਦੇ 4 ਜੀਆਂ ਦਾ ਕਤਲ ਜਿਹੜਾ ਸੀਗਾ ਉਹਨੇ ਇਸ ਏਰੀਏ ਦੇ ਵਿੱਚ ਇੱਕ ਕਿਸਮ ਦੇ ਨਾਲ ਦਹਿਸ਼ਤ ਜਿਹੜੀ ਉਹ ਪਾ ਦਿੱਤੀ ਹੈ। ਇਹਨਾਂ 4 ਦੀਆਂ ਮ੍ਰਿਤਕ ਦੇਹਾਂ ਰੱਖ ਕੇ ਬਟਾਲੇ ਦੇ ਘੁਮਾਣ ਚੌਕ ਦੇ ਵਿੱਚ ਚੱਕਾ ਜਾਮ ਜਿਹੜਾ ਉਹ ਕੀਤਾ ਗਿਆ। ਪੁਲਿਸ ਨੇ ਜਿਹੜੀਆਂ ਪੋਸਟਮਾਰਟਮ ਕਰਵਾ ਕੇ ਜਦੋਂ ਲਾਸ਼ਾਂ ਵਾਰਸਾਂ ਨੂੰ ਦੇ ਦਿੱਤੀਆਂ ਤਾਂ ਉਹਨਾਂ ਨੇ ਮੁੱਖ ਮੁਲਜ਼ਮ ਦੀ ਗ੍ਰਿਫਤਾਰੀ ਤੱਕ ਸੰਸਕਾਰ ਕਰਨ ਤੋਂ ਨਾ ਕਰਤੀ। ਜਿਹੜਾ ਬਟਾਲਾ ਦੇ ਪੁਲਿਸ ਅਧਿਕਾਰੀ ਸੀ ਉਹ ਮੌਕੇ ਦੇ ਉੱਤੇ ਮੌਜੂਦ ਰਹੇ ਔਰ ਬਾਰ-ਬਾਰ ਗ੍ਰਿਫਤਾਰੀ ਦਾ ਭਰੋਸਾ ਦਿੰਦੇ ਰਹੇ, ਪਰ ਪੀੜਤ ਪਰਿਵਾਰ ਆਪਣੀ ਮੰਗ ਦੇ ਉੱਤੇ ਅੜਿਆ ਰਿਹਾ। ਔਰ ਜਿਹੜਾ ਇਥੋਂ ਹਰਗੋਬਿੰਦਪੁਰ ਤੋਂ ਜਿਹੜਾ ਵਿਧਾਇਕ ਹੈ ਬਲਵਿੰਦਰ ਸਿੰਘ ਲਾਡੀ, ਉਹਨੂੰ ਵੀ ਪੀੜਤ ਪਰਿਵਾਰ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਜਿਸ ਬੰਦੇ ਨੇ ਗੋਲੀ ਚਲਾਈ ਆ ਉਹ ਕਾਂਗਰਸੀ ਆਗੂ ਆ। ਔਰ ਜਦੋਂ ਉੱਥੇ ਨਾਅਰੇਬਾਜ਼ੀ ਵੱਧ ਗਈ ਤਾਂ ਬਲਵਿੰਦਰ ਸਿੰਘ ਲਾਡੀ ਨੂੰ ਉੱਥੋਂ ਜਾਣਾ ਜਿਹੜਾ ਉਹ ਪੈ ਗਿਆ। ਪੁਲਿਸ ਕਹਿੰਦੀ ਆ
ਕਿ ਅਸੀਂ ਜਿਹੜਾ ਛਾਪੇਮਾਰੀ ਕਰ ਰਹੇ ਹਾਂ, ਜਦੋਂ ਕਿ ਦੇਰ ਸ਼ਾਮ ਰਾਤ ਜਿਹੜਾ ਜੀ ਇਹ ਪਤਾ ਲੱਗਿਆ ਕਿ ਜਿਹੜਾ ਇਹਦੇ ਵਿੱਚ ਮੇਨ ਜਿਹੜਾ ਬੰਦਾ ਗੋਲੀ ਚਲਾਉਣ ਵਾਲਾ ਸੀਗਾ, ਉਹਨੂੰ ਬਿਆਸ ਦੇ ਨੇੜੇ ਜੰਗਲੀ ਏਰੀਆ ਥੋੜਾ ਜਿਹਾ ਉੱਥੋਂ ਗ੍ਰਿਫਤਾਰ ਕਰ ਲਿਆ ਗਿਆ, ਜਿਹੜਾ ਕਿ ਲੁਕਿਆ ਹੋਇਆ ਸੀਗਾ। ਪਰਿਵਾਰ ਦੀ ਮੰਗ ਇਹ ਸੀ ਜਿੰਨੀ ਦੇਰ ਤੱਕ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਉਹ ਇਹਨਾਂ ਲਾਸ਼ਾਂ ਦਾ ਅੰਤਮ ਸੰਸਕਾਰ ਨਹੀਂ ਕਰਨਗੇ। ਹੁਣ ਇਸ ਗੱਲ ਦੀ ਉਮੀਦ ਹੈ ਕਿ ਹੁਣ ਜਿਹੜਾ ਇਹ ਅੰਤਮ ਸੰਸਕਾਰ ਹੈ ਘੱਟੋ ਘੱਟ ਜਿਹੜਾ ਉਹ ਹੋ ਜਾਊਗਾ। ਪੰਜਾਬ ਦੇ ਵਿੱਚ ਜਿਵੇਂ ਜਿਹੜੀ ਸਿਆਸਤ ਦੀ ਆਪਾਂ ਅਕਸਰ ਗੱਲ ਕਰਦੇ ਆ, ਇਹ ਵੀ ਸਰਪੰਚੀ ਦੀ ਸਿਆਸਤ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ, ਜਦੋਂ ਕਿ ਇਹਦੇ ਵਿੱਚ ਦੂਜਾ ਪੱਖ ਜਿਹੜਾ ਜੀ ਉਹ ਅਣਖ ਵਾਲਾ ਵੀ ਹੈਗਾ। ਅਣਖ ਦੀ ਖਾਤਰ ਕੀਤੇ ਗਏ ਇਹ ਕਤਲ ਜਿਹੜੇ ਉਹ ਦੱਸੇ ਜਾ ਰਹੇ ਆ। ਪੰਜਾਬ ਦੇ ਪਿੰਡਾਂ ਦੀਆਂ ਇਹ ਦੁਸ਼ਮਣੀਆਂ ਪੰਜਾਬ ਨੂੰ, ਪੰਜਾਬੀਆਂ ਨੂੰ ਕਿਹੜੇ ਪਾਸੇ ਵੱਲ ਲੈ ਤੁਰਨਗੀਆਂ, ਬੜੇ ਵੱਡੇ ਜਿਹੜੇ ਜੀ ਉਹ ਸਵਾਲੀਆ ਚਿੰਨ੍ਹ ਖੜੇ ਨੇ। ਚਿੰਤਕ ਜਿਹੜੇ ਲੋਕ ਨੇ ਉਹ ਘੱਟੋ ਘੱਟ ਮੈਂ ਇਹ ਕਹਿ ਸਕਦਾ ਜੀ ਕਿ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਮਸਲਿਆਂ ਦੇ ਉੱਤੇ ਚਿੰਤਾ ਹੀ ਕਰਨੀ ਛੱਡ ਗਏ ਜੀ। ਬਿਲਕੁਲ ਜੀ, ਬੋਲਦੇ ਹੀ ਨੇਗੇ, ਬੋਲਦੇ ਨਹੀਂ, ਬਿਆਨਾਂ ਤੋਂ ਵਾਲੀ ਆ, ਇਹਨੇ ਕੀ ਬਿਆਨ ਦਿੱਤਾ, ਇਹਨੇ ਕੀ ਬਿਆਨ ਦਿੱਤਾ। ਅਸਰਤ ਤੇ ਤੁਸੀਂ ਕਾਲ ਕਰਕੇ ਕੋਈ ਵੀ ਤੁਹਾਡਾ ਸਵਾਲ ਆ ਪੁੱਛ ਸਕਦੇ ਆ 4082725200 408-272-5200 ਤੇ ਅੱਗੇ ਅਖੀਰ ਦੇ ਵਿੱਚ ਰਫਾਲ ਮਾਮਲੇ ਦੇ ਵਿੱਚੋਂ ਨਿਕਲਣਾ ਹੋਣਾ ਔਖਾ ਹੋ ਗਿਆ ਆ ਸਰਕਾਰ ਦੇ ਲਈ, ਕਿਉਂਕਿ ਸੈਸ਼ਨ ਸ਼ੁਰੂ ਹੋ ਗਿਆ। ਸੈਸ਼ਨ ਸ਼ੁਰੂ ਹੋਣਾ ਜੀ 19 ਤੋਂ। ਤੇ ਐਕਚੁਅਲੀ ਕੀ ਆ, ਜਦੋਂ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਸੀ ਉਦੋਂ ਰਾਹੁਲ ਗਾਂਧੀ ਨੇ ਇਹ ਮੁੱਦਾ ਉਠਾਇਆ ਸੀ, ਔਰ ਉਹਨੇ ਇਹ ਮੁੱਦਾ ਇਹ ਕਹਿ ਕੇ ਉਠਾਇਆ ਸੀ, ਇੱਕ ਨਾਅਰਾ ਦੇ ਕੇ ਕਿ ਚੌਕੀਦਾਰ ਚੋਰ ਹੈ। ਉਦੋਂ ਰਾਹੁਲ ਗਾਂਧੀ ਨੂੰ ਭੰਡਿਆ ਗਿਆ, ਉਹਨੂੰ ਪੱਪੂ ਆਖਿਆ ਗਿਆ, ਉਹਨੂੰ ਇਹ ਕਿਹਾ ਗਿਆ ਕਿ ਉਹਦੀ ਗੱਲ ਕੋਈ ਨਹੀਂ ਸੁਣਦਾ। ਕਦੇ ਤਾਂ ਜਿਹੜੇ ਚੌਕੀਦਾਰਾ ਕਰਦੇ ਆ ਉਹਨਾਂ ਤੋਂ ਕੇਸ ਕਰਾ ਦਿੱਤਾ ਗਿਆ, ਕਦੀ ਅਦਾਲਤਾਂ ਦੇ ਵਿੱਚ ਜਿਹੜੀ ਸੀ ਭਾਜਪਾ ਇਹ ਮਾਮਲਾ ਲੈ ਗਈ। ਉਹ ਇੱਕੋ ਗੱਲ ਕਹਿੰਦਾ ਸੀਗਾ ਕਿ ਇਹਦੀ ਜਾਂਚ ਜਿਹੜੀ ਉਹ ਕੀਤੀ ਜਾਵੇ। ਹੁਣ ਇੱਥੇ ਭਾਰਤ ਦੇ ਵਿੱਚ ਤਾਂ ਜਾਂਚ ਨਹੀਂ ਹੋਈ। ਜਿਹੜੇ ਤਰੁਣ ਗੋਗੋਈ ਚੀਫ ਜਸਟਿਸ ਸਨ ਸੁਪਰੀਮ ਕੋਰਟ ਦੇ, ਉਹਨਾਂ ਨੇ ਇਹ ਮਾਮਲਾ ਹੀ ਖਤਮ ਕਰਤਾ। ਔਰ ਹੈਰਾਨਗੀ ਇਹ ਸੀ, ਉਦੋਂ ਕਹਿੰਦੇ ਉਹ ਫਾਈਲ ਹੀ ਗਵਾਚ ਗਈ। ਤਰੁਣ ਗੋਗੋਈ ਜਿਹਨੂੰ ਕਿ ਬਾਅਦ ਦੇ ਵਿੱਚ ਰਾਜ ਸਭਾ ਦਾ ਮੈਂਬਰੀ ਉਹਨੂੰ ਦੇ ਦਿੱਤੀ ਗਈ, ਸਮਝ ਆ ਗਈ ਕਿ ਕਿਉਂ ਇਹ ਮਾਮਲੇ ਖਤਮ ਕੀਤੇ ਗਏ। ਹੁਣ ਕੀ ਹੋਇਆ, ਇਹ ਮਾਮਲਾ ਐਕਚੁਅਲੀ ਫਰਾਂਸ ਦੇ ਵਿੱਚੋਂ ਉੱਠ ਪਿਆ। ਫਰਾਂਸ ਦੇ ਵਿੱਚ ਉੱਥੋਂ ਦੀ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਤੇ ਬਾਕੀ ਜਿਹੜੇ ਜੁੜੇ ਹੋਏ ਇਸ ਡੀਲ ਦੇ ਨਾਲ ਸੀ ਉਹਨਾਂ ਦੀ ਜਾਂਚ ਖੋਲ ਦਿੱਤੀ ਆ। ਉੱਥੋਂ ਦੇ ਜਿਹੜੇ ਜੱਜ ਨੇ ਇਹ ਜਾਂਚ ਜਿਹੜੀ ਕਰ ਰਹੇ ਆ ਰਫਾਲ ਸਮਝੌਤੇ ਦੇ ਮਾਮਲੇ ਦੇ ਉੱਤੇ, ਇਹਨੂੰ ਲੈ ਕੇ ਵਿਰੋਧੀ ਧਿਰਾਂ ਇੱਕ ਵਾਰੀ ਫੇਰ ਐਕਟਿਵ ਜਿਹੜਾ ਉਹ ਹੋ ਗਈਆਂ ਨੇ। ਰਾਹੁਲ ਗਾਂਧੀ ਨੇ #ਰਫਾਲ ਘੁਟਾਲਾ ਦੇ ਨਾਲ ਟਵੀਟ ਕੀਤਾ ਕਿ ਸੱਚ ਚੁੱਪ ਨਹੀਂ ਰਹਿ ਸਕਦਾ ਮੋਦੀ ਵਾਂਗ। ਔਰ ਉਹਨਾਂ ਫਰਾਂਸ ਦੀ ਮੀਡੀਆ ਕੰਪਨੀ ਮੀਡੀਆ ਪਾਰਟ ਦੇ ਇੱਕ ਪੱਤਰਕਾਰ ਦੀ ਵੀਡੀਓ ਸਾਂਝੀ ਕੀਤੀ, ਜਿਹਦੇ 'ਚ ਦਾਅਵਾ ਕਰ ਰਿਹਾ ਹੈ ਕਿ ਫਰਾਂਸ ਦੇ ਉਦੋਂ ਦੇ ਰਾਸ਼ਟਰਪਤੀ ਫ੍ਰੈਂਕੋਇਸ ਹੋਲਾਂਦ ਨੇ ਕਿਹਾ ਸੀਗਾ ਕਿ ਭਾਰਤ ਸਰਕਾਰ ਨੇ ਰਫਾਲ ਖਰੀਦ ਸਮਝੌਤੇ ਦੇ ਵਿੱਚ ਡਾਸੋ ਦੇ ਭਾਈਵਾਲ ਵਜੋਂ ਅਨਿਲ ਅੰਬਾਨੀ ਰਿਲਾਇੰਸ ਗਰੁੱਪ ਦਾ ਨਾਂ ਸਾਹਮਣੇ ਲਿਆਂਦਾ ਸੀ। ਸੀਨੀਅਰ ਕਾਂਗਰਸੀ ਆਗੂ ਐਂਟਨੀ ਜਿਹੜੇ ਨੇ ਉਹਨਾਂ ਨੇ ਇਹ ਦੋਸ਼ ਲਾਇਆ ਕਿ ਰਫਾਲ ਸਮਝੌਤੇ ਦੇ ਵਿੱਚ ਪਹਿਲੀ ਨਜ਼ਰੇ ਦੇਖਿਆ ਭ੍ਰਿਸ਼ਟਾਚਾਰ ਹੁਣ ਪ੍ਰਤੱਖ ਤੌਰ ਦੇ ਉੱਤੇ ਸਾਹਮਣੇ ਆ ਰਿਹਾ ਹੈ, ਤੇ ਇਹਦੇ ਵਾਸਤੇ ਫਰਾਂਸ ਸਰਕਾਰ ਤੇ ਰਫਾਲ ਸਮਝੌਤੇ ਦੇ ਵਿੱਚ ਭ੍ਰਿਸ਼ਟਾਚਾਰ ਤੇ ਭਾਈ ਭਤੀਜਾਵਾਦ ਦੀ ਜਾਂਚ ਲਈ ਇੱਕ ਜੱਜ ਦੀ ਨਿਯੁਕਤੀ ਜਿਹੜੀ ਉਹ ਕੀਤੀ ਗਈ ਹੈ। ਸਵਾਲ ਜਿਹੜੇ ਵੱਡੇ ਇਹ ਨੇ ਕਿ ਇਸ ਮਾਮਲੇ ਦੇ ਉੱਤੇ ਭਾਜਪਾ ਦੀ ਚੁੱਪ ਜਿਹੜੀ ਆ, ਕਿਉਂਕਿ ਜਿਹੜਾ ਇਹਨਾਂ ਦਾ ਬੁਲਾਰਾ ਹੈ ਸੰਪਿਤ ਪਾਤਰਾ, ਉਹ ਇੱਕ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਔਰ ਉਸ ਮਾਮਲੇ ਦੇ ਵਿੱਚ ਝੂਠ ਬੋਲ ਰਿਹਾ ਕੰਪਲੀਟ, ਜਿਹੜਾ ਖਾਸ ਤੌਰ ਦੇ ਉੱਤੇ ਅਨਿਲ ਅੰਬਾਨੀ ਵਾਲਾ ਜਿਹੜਾ ਨਾਮ ਹੈ ਉਸ ਮਸਲੇ ਦੇ ਉੱਤੇ। ਹੁਣ ਜਿਹੜਾ ਇਹ ਆ ਰਿਹਾ ਪਾਰਲੀਮੈਂਟ ਦਾ ਸੈਸ਼ਨ, ਇਹਦੇ ਵਿੱਚ ਇਹ ਮੁੱਦਾ ਵੱਡਾ ਬਣੂਗਾ ਔਰ ਬਿਨਾਂ ਕਿਸੇ ਸ਼ੱਕ ਦੇ ਜਿਹੜਾ ਕਿਸਾਨ ਨੇ ਉਹਨਾਂ ਨੇ ਵੀ ਪਾਰਲੀਮੈਂਟ ਦੇ ਬਾਹਰ ਜਿਹੜਾ ਉਹ ਰੋਸ ਮੁਜ਼ਾਹਰਾ ਕਰਨਾ, ਤੇ ਉਹਨਾਂ ਨੇ ਇਹ ਵੀ ਸੱਦਾ ਦਿੱਤਾ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਚਿੱਠੀ ਦੇਣੀ ਆ, ਤੇ ਇਹ ਵਿਰੋਧੀ ਧਿਰਾਂ ਜਿਹੜੀਆਂ ਉੱਥੇ ਮੰਗ ਕਰਨ ਜਿਹੜੀਆਂ ਅੰਦਰ ਪਾਰਲੀਮੈਂਟ ਦੇ ਕਿ ਕਿਸਾਨਾਂ ਦੇ 3 ਖੇਤੀ ਕਾਨੂੰਨ ਜਿਹੜੇ ਲਿਆਂਦੇ ਆ ਉਹਨਾਂ ਦੇ ਉੱਤੇ ਗੱਲਬਾਤ ਕੀਤੀ ਜਾਵੇ। ਖੇਤੀ ਕਾਨੂੰਨਾਂ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਪਾਰਲੀਮੈਂਟ ਦੇ ਵਿੱਚ ਰਫਾਲ ਸਮਝੌਤਾ ਜਿਹੜਾ ਜੀ ਉਹ ਬਿਨਾਂ ਕਿਸੇ ਸ਼ੱਕ ਦੇ ਉਹਨਾਂ ਦੀ ਗਲੇ ਦੀ ਹੱਡੀ ਬਣੂਗਾ। ਜੀ ਜੀ, ਤਾਂ ਸਰੋਤਿਓ ਤੁਸੀਂ ਕਾਲ ਕਰ ਸਕਦੇ ਆ 4082725200 408-272-5200। ਤੁਸੀਂ ਕਾਲ ਕਰਕੇ ਆਪਣਾ ਕੋਈ ਵੀ ਸਵਾਲ ਪੁੱਛ ਸਕਦੇ ਆ ਆਉਣੇ ਇੱਕ ਬ੍ਰੇਕ ਤੋਂ ਬਾਅਦ।
ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਆ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਇੱਕ ਵਾਰ ਫਿਰ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਤੇ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ 4082725200 408 272 5200 ਤੇ ਕਾਲ ਕਰਕੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਵੀ ਪੁੱਛ ਸਕਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਅੰਬਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਪਨੂ ਸਾਹਿਬ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਨੂ ਸਾਹਿਬ ਜੀ, ਕਿੱਦਾਂ ਸਿਹਤਾਂ? ਗਰਮੀ ਬਹੁਤ ਆ ਤੁਹਾਡੇ, ਸੁਣਾਓ ਠੀਕ ਠਾਕ ਜੀ? ਹਾਂਜੀ ਹਾਂਜੀ ਠੀਕ ਹੈ ਜੀ, ਮਿਹਰਬਾਨੀ। ਮੈਂ ਪੁੱਛਣਾ ਸੀ ਜੀ, ਜਿਹੜੀਆਂ ਵਿਧਾਨ ਪ੍ਰੀਸ਼ਦਾਂ ਇਹਨਾਂ ਦੇ ਬਾਰੇ, ਇਹਨਾਂ ਦੇ ਕੀ ਫੰਕਸ਼ਨ ਹੈ, ਕੀ ਇਹ ਕੰਮ ਕਰਦੀਆਂ? ਤੇ ਕਈਆਂ ਸਟੇਟਾਂ 'ਚ ਹੈਗੀਆਂ, ਕਈਆਂ 'ਚ ਨਹੀਂ ਵੀ ਹੈਗੀਆਂ। ਇਹ ਚਿੱਟੇ ਹਾਥੀ ਆ ਜਾਂ ਇਹਨਾਂ ਨੂੰ ਕੋਈ ਕੰਮਕਾਰ ਵੀ ਮਿਲਦਾ? ਜਾਂ ਫਿਰ ਹੋਰ ਦੱਸੋ ਵੀ ਇਹਨਾਂ ਨੂੰ ਪੱਕੇ ਤੌਰ ਤੇ ਇਹਨਾਂ ਨੂੰ ਗਲੋਂ ਲਾਉਣ ਦਾ ਜਾਂ ਭੰਗ ਕਰਨ ਦਾ ਅਧਿਕਾਰ ਕਿਹਦੇ ਕੋਲ ਆ? ਕਿਹਦੀ ਗੱਲ ਕੀਤੀ ਤੁਸੀਂ? ਪ੍ਰੀਸ਼ਦ ਵਿਧਾਨ ਪ੍ਰੀਸ਼ਦਾਂ ਕਈਆਂ ਸੂਬਿਆਂ 'ਚ ਹੈਗੀਆਂ, ਕਈਆਂ 'ਚ ਹੈ ਹੀ ਨਹੀਂ। ਤੇ ਇਹਦੇ ਬਾਰੇ ਐਕਚੁਅਲੀ ਜਿਹੜਾ ਆਈ ਥਿੰਕ ਵਿਧਾਨ ਪ੍ਰੀਸ਼ਦਾਂ ਤੋਂ ਉੱਪਰ ਇਹ ਤਾਂ ਹੇਠਾਂ ਵਾਲੀਆਂ ਹੋ ਗਈਆਂ ਨਾ, ਇਹ ਤਾਂ ਛੋਟੀਆਂ ਮੱਛੀਆਂ ਤੁਸੀਂ ਕਹ ਲਓ। ਅਸਲ ਦੇ ਵਿੱਚ ਜਿੱਥੇ ਕੰਮ ਕਰਨ ਦੀ ਅੱਜ ਲੋੜ ਆ, ਆਪਾਂ ਦੇਖਦੇ ਹੀ ਆ ਅਕਸਰ। ਜੇ ਆਪਾਂ ਚੰਡੀਗੜ੍ਹ ਦੇ ਵਿੱਚ ਕਿਸੇ ਟਾਈਮ ਜਾਓ, ਜਿਹੜੀ ਲੇਕ ਵਾਲੀ ਸੜਕ ਆ ਤੇ ਉਹਦੇ ਉੱਤੇ ਰਾਜਪਾਲ ਦੀਆਂ ਕੋਠੀਆਂ ਆਉਂਦੀਆਂ ਨੇ, 2-2 ਕਿੱਲੇ ਦੇ ਵਿੱਚ ਬਣੀਆਂ ਹੋਈਆਂ ਨੇ। ਉਹਨਾਂ ਦਾ ਕੰਮ ਕੀ ਹੈ ਜੀ? ਕੋਈ ਕਦੀ ਕਿਸੇ ਨੇ ਦੇਖਿਆ ਜੀ? ਜੋ ਪੱਛਮੀ ਬੰਗਾਲ ਦੇ ਵਿੱਚ ਮਤਲਬ ਕਿ ਲੇਟੈਸਟ ਆਪਾਂ ਦੇਖ ਰਹੇ ਹਾਂ, ਉੱਥੇ ਉਹ ਭਾਰਤੀ ਜਨਤਾ ਪਾਰਟੀ ਦੇ ਆਗੂ ਵਜੋਂ ਪੇਸ਼ ਆ ਰਿਹਾ ਜੀ। ਆਈ ਥਿੰਕ ਜੇ ਇਹ ਜਿਹੜਾ ਇਸ ਪਾਸੇ ਵੱਲ ਨੂੰ ਤੁਰਨਾ ਹੈ, ਇਹ ਖਰਚੇ ਬਹੁਤ ਵੱਡੇ ਘਟਾਏ ਜਾ ਸਕਦੇ ਆ ਜਦੋਂ ਰੋਲ ਹੀ ਕੋਈ ਨਹੀਂ ਹੈਗਾ ਰਾਜਪਾਲਾਂ ਦਾ। ਉਹਨੇ ਸਿਰਫ ਸਹੁੰ ਚੁਕਾਉਣੀ ਆ। ਉਹ ਸਹੁੰ ਜਿਹੜੀ ਚੁਕਾਉਣੀ ਆ ਕਿਸੇ ਮੰਤਰੀ ਨੂੰ, ਮੁੱਖ ਮੰਤਰੀ ਨੂੰ, ਉਹ ਜਿਹੜੀ ਜੁਡੀਸ਼ਰੀ ਤੋਂ ਚੁਕਾਈ ਜਾ ਸਕਦੀ ਆ। ਉੱਥੋਂ ਦੀ ਜਿਹੜੀ ਹਾਈ ਕੋਰਟ ਆ ਉਹਦਾ ਚੀਫ ਜਸਟਿਸ ਚੁਕਵਾ ਸਕਦਾ, ਜਿਹੜਾ ਕਿ ਸੰਵਿਧਾਨ ਮੁਤਾਬਕ ਜ਼ਿਆਦਾ ਬੈਟਰ ਰਹੂਗਾ। ਇਹ ਤਾਂ ਥੱਲੇ ਵਾਲੀਆਂ ਗੱਲਾਂ ਨੇ। ਜਿਹੜੀ ਤੁਸੀਂ ਵਿਧਾਨ ਪ੍ਰੀਸ਼ਦਾਂ ਦੀ ਜਿਹੜੀ ਉਹ ਗੱਲ ਕਰਦੇ ਹੋ, ਆਈ ਥਿੰਕ ਉੱਤੋਂ ਜੇ ਰਾਜਪਾਲਾਂ ਤੋਂ ਸ਼ੁਰੂ ਕੀਤਾ ਜਾਵੇ, ਕਿਸੇ ਵੇਲੇ ਤਾਂ ਇਹ ਸੋਚਣਾ ਹੀ ਪਊਗਾ ਵੀ ਇਹ ਚਿੱਟੇ ਹਾਥੀ ਜਿਹੜੇ ਜੀ ਉਹ ਬੰਨੇ ਹੋਏ ਆ ਬਿਨਾਂ ਮਤਲਬ ਤੋਂ। ਇਹ ਪੋਲੀਟੀਕਲ ਪੋਸਟਾਂ ਨੇ ਵੀ ਜਦੋਂ ਪਤਾ ਹੁਣ ਨਹੀਂ ਚੋਣ ਜਿੱਤਣ ਜੋਗਾ ਰਹਿ ਗਿਆ, ਚਲੋ ਰਾਜਪਾਲ ਜਿਹੜਾ ਲਾ ਦਿਓ। ਔਰ ਵਿਰੋਧੀ ਧਿਰਾਂ ਦੀਆਂ ਜਿੱਥੇ ਸਰਕਾਰਾਂ ਨੇ, ਉੱਥੇ ਆਪਣੀ ਪਾਰਟੀ ਦੇ ਮੇਨ ਬੰਦੇ ਜਿਹੜੇ ਜੀ ਉਹ ਲਿਜਾ ਕੇ ਫਿੱਟ ਕਰ ਦਿਓ ਸਿਆਸਤ ਜਿਹੜੀ ਉਹ ਕਰਨ ਦੇ ਵਾਸਤੇ। ਬਹੁਤ ਕੁਝ ਜਿਹੜਾ ਉਹ ਤਬਦੀਲੀਆਂ ਕਰਨ ਵਾਲੀਆਂ ਨੇ, ਪਰ ਗੱਲ ਮੁਸ਼ਕਲ ਇਹ ਆ ਕਿ ਇਹ ਢਾਂਚਾ ਆ ਇੱਕ ਸਮੁੱਚਾ, ਜਿਹੜਾ ਜਿਵੇਂ ਚੱਲਦਾ ਸੀ ਉਵੇਂ ਹੀ ਚੱਲੀ ਜਾਂਦਾ। ਕੋਈ ਪਾਰਟੀ ਹੱਥ ਖੜਾ ਕਰਕੇ ਇਹ ਤਾਂ ਗੱਲ ਕਹੇ ਨਾ ਵੀ ਅਸੀਂ ਇਸ ਪਾਸੇ ਵੱਲ ਨੂੰ ਅੱਗੋਂ ਕੰਮ ਕਰਾਂਗੇ, ਸੁਧਾਰ ਵਾਲੇ ਪਾਸੇ ਤੁਰਾਂਗੇ। ਕੋਈ ਅਜੇ ਤੱਕ ਤਾਂ ਦੇਸੀ ਨਹੀਂ ਰਹੀ ਜਿਹੜੀ ਇਹੋ ਜੀ ਗੱਲ ਕਰੇ ਜੀ। ਤੇ ਸੁਧਾਰ ਸਿਆਸੀ ਪਾਰਟੀਆਂ ਨਹੀਂ ਕਰਨਾ ਜੀ, ਸੱਤਾ ਦੇ ਵਿੱਚ ਆ ਕੇ ਉਦਾਂ ਹੋ ਨਹੀਂ ਸਕਣਾ ਜੀ। ਅੱਗੇ ਜੋਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਭਾਜੀ ਪਨੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਪਨੂ ਸਾਹਿਬ ਜੀ, ਮੇਰਾ ਸਵਾਲ ਹੈ 78 ਤੋਂ ਲੈ ਕੇ ਅੱਜ ਤੱਕ ਜੀ, ਜਾਂ 78 ਤੋਂ ਜਦੋਂ ਆਪਣੇ ਜੀ ਦੁਖਾਂਤ ਵਰਤਦਾ ਜੀ, ਆਪਣੇ ਸਿੰਘ ਮਾਰੇ ਜਾਂਦੇ ਆ, ਉਸ ਤੋਂ ਬਾਅਦ ਜੀ ਇਹ ਸਵਾਲ ਦਾ ਜੁਡੀਸ਼ਰੀ ਤੇਜ ਨਾ ਜੀ। ਜਿਸ ਤਰ੍ਹਾਂ ਜੋ ਆਪਣਾ ਜੀ ਆਦੀਵਾਸੀ ਦਾ ਫਾਦਰ ਜਿਹੜਾ ਆ, ਉਹਦੀ ਨਹੀਂ ਸੁਣਵਾਈ ਕੀਤੀ ਗਈ। ਜਿਹੜੇ ਹਾਈ ਕੋਰਟ, ਸੁਪਰੀਮ ਕੋਰਟ ਆ, ਜੇ ਆਪਾਂ ਨੂੰ ਇੱਕ ਛੋਟਾ ਜਿਹਾ ਇਨਸਾਫ ਮਿਲ ਜਾ, ਆਪਾਂ ਕਹਿ ਦਿੰਦੇ ਸਾਨੂੰ ਆਸ ਸੀ ਨਾ ਜੀ ਇਨਸਾਫ ਦੀ। ਅਸੀਂ ਹਿੰਸਕ ਲੋਕ ਨਹੀਂ ਹੈਗੇ ਜੀ। ਅਸੀਂ ਵੀ ਉਸ ਦੁਨੀਆ ਜਿਹੜੀ ਬਾਕੀ ਦੁਨੀਆ, ਅਸੀਂ ਉੱਥੇ ਵੱਸਦੇ ਹਾਂ ਨਾ ਜੀ। ਠੀਕ ਹੈ ਜੀ। ਅਸੀਂ ਜਦੋਂ ਸਾਨੂੰ ਇਨਸਾਫ ਨਹੀਂ ਮਿਲਦਾ ਨਾ, ਉਸ ਟਾਈਮ ਫਿਰ ਸਾਡਾ ਜਿੱਦਾਂ ਵੀ ਇੱਕ ਕਿਸਮ ਨਾਲ ਅਸੀਂ ਇੱਕ ਮਰਨਾ ਹੋ ਜਾਂਦਾ ਸਾਨੂੰ ਜੀ। ਜਿਸ ਤਰ੍ਹਾਂ ਹੁਣ ਤੁਸੀਂ ਲਾ ਲਓ ਜੀ, ਆ ਬਹਿਬਲ ਕਲਾਂ ਦਾ ਕਾਂਡ ਸੀ, ਆਪਣਾ ਹਾਈ ਕੋਰਟ ਨੇ ਕਹਿ ਦਿੱਤਾ ਜੀ ਨਹੀਂ ਜੀ ਇਹ ਦੁਬਾਰੇ ਕਰੋ ਜਾਂਚ, ਹੈ ਨਾ ਜੀ। 3 ਜਾਂਚਾਂ ਤੋਂ ਬਾਅਦ ਦੁਬਾਰੇ ਕਰਤਾ। ਮੈਂ ਇਹ ਪੁੱਛਣਾ ਚਾਹੁੰਦਾ, ਜਿਹੜੀਆਂ ਇਹ ਸੁਪਰੀਮ ਕੋਰਟ ਆ ਜਾਂ ਹਾਈ ਕੋਰਟ ਆ, ਜਿਹੜੀਆਂ ਜੁਡੀਸ਼ਰੀਆਂ ਨੇ, ਇਹ ਰਖੇਲ ਨੇ ਜੀ ਇਹਨਾਂ ਦੀਆਂ ਪੋਲੀਟੀਸ਼ਨਾਂ ਦੀਆਂ ਜੀ। ਇਹ ਰਖੇਲ ਮੈਂ ਤਾਂ ਵਰਤਦਾ, ਸੌਰੀ ਕਹਿ ਰਿਹਾ ਹਿੱਟ ਹੋਵੇ ਕਿਸੇ ਨੂੰ, ਵੀ ਜਿੱਧਰ ਕਹਿੰਦੇ ਉੱਧਰ ਮੁੜ ਜਾਂਦੇ ਆ ਜੀ ਇਹ। ਤੇ ਫਿਰ ਇਹਨਾਂ ਦੇ ਰੱਖਣ ਦੀ ਆਸ ਸਾਨੂੰ ਕੀ ਹੈ? ਕੀ ਇਹ ਤੇ ਕਰ ਸਕਦੇ ਜੀ ਅਸੀਂ? ਜੇ 70 ਦੇ ਸਾਨੂੰ ਕਾਂਡ ਦਾ ਇਨਸਾਫ ਮਿਲ ਜਾਂਦਾ, ਸਾਨੂੰ ਉਦੋਂ ਵਾਧਾ ਨਾ ਵਾਧਾ ਸ਼ਾਇਦ ਨਾ ਅੱਗੇ ਨਾ ਜਿੱਦੋਂ ਦੇਖ ਰਹੇ ਆ ਜੀ। ਇਹ ਤੇ ਭੈਣ ਜਵਾਬ ਸੁਣ ਲੈਂਦੇ ਭਾਜੀ ਜੀ। ਦੇਖੋ ਮੇਰੀ ਜਾਚੇ ਜਿਹੜਾ ਪੋਲੀਟੀਕਲ ਢਾਂਚਾ ਹੈ ਨਾ ਜੀ, ਇਹ ਉਹਦਾ ਜ਼ਿਆਦਾ ਕਸੂਰ ਹੈ। ਕਿਉਂਕਿ ਅਦਾਲਤ ਨੇ ਉਹ ਕਰਨਾ ਜੋ ਤੁਸੀਂ ਪ੍ਰੈਜ਼ੈਂਟ ਕੀਤਾ, ਜਿਹੜੀ ਤੁਹਾਡੀ ਪ੍ਰੈਜ਼ੈਂਟੇਸ਼ਨ ਆ ਉਹਦੇ ਉੱਤੇ ਅਦਾਲਤ ਨੇ ਫੈਸਲਾ ਦੇਣਾ। ਇਸੇ ਲਈ ਜਿਹੜਾ ਕਾਨੂੰਨ ਆ ਉਹਦੀਆਂ ਅੱਖਾਂ ਤੇ ਪੱਟੀ ਬੱਧੀ ਹੁੰਦੀ ਹੈ ਨਾ, ਉਹ ਇਸ ਕਰਕੇ ਪੱਟੀ ਜਿਹੜੀ ਉਹ ਬੱਧੀ ਹੁੰਦੀ ਹੈ ਕਿ ਤੁਸੀਂ ਉੱਥੇ ਕੀ ਦਿਖਾ ਰਹੇ ਹੋ। ਜੋ ਦਿਖਾਓਗੇ ਉਹਨੂੰ ਸੁਣ ਕੇ ਉਸ ਆਧਾਰ ਦੇ ਉੱਤੇ ਫੈਸਲਾ ਜਿਹੜਾ ਉਹ ਹੋਣਾ। ਜੇ ਕਿਤੇ CBI ਨੇ ਜਿਹੜੀ ਸੀਗੀ ਉਹ
ਸਹੀ ਜਾਂਚ ਕੀਤੀ। ਉਹਦੇ ਵਿੱਚ ਡੀਐਸਪੀ ਵੀ ਨੇ ਕਈ ਜਿਹੜੇ ਖਾਸ ਤੌਰ ਦੇ ਉੱਤੇ ਇੱਕ ਦੋ ਦੇ ਨਾਮ ਜਿਹੜੇ ਆਉਂਦੇ ਆ ਸਰਸੇ ਵਾਲੇ ਮਾਮਲੇ ਦੇ ਵਿੱਚ ਜੱਜ ਜਗਦੀਪ ਸਿੰਘ ਹੋਰਾਂ ਨੇ ਸਜ਼ਾ ਜਿਹੜੀ ਉਹ ਸੁਣਾਈ। ਕੁਝ ਲੋਕ ਉਦੋਂ ਕਹਿੰਦੇ ਸੀਗੇ ਨਾ ਕਿ ਨਹੀਂ ਇਹ ਜਿਹੜੀ ਭਾਵਕ ਹੋ ਕੇ ਸੁਣਾਈ ਗਈ ਸਜ਼ਾ, ਅੱਜ ਤੱਕ ਕੋਈ ਚੈਲੰਜ ਨਹੀਂ ਹੋ ਸਕੀ। ਜਿਹੜੇ ਲੋਕ ਅਜੇ ਵੀ ਕਹਿੰਦੇ ਆ ਕਿ ਸਬੂਤ ਹੈ ਨਹੀਂ ਸੀਗੇ, ਬਿਨਾਂ ਸਬੂਤਾਂ ਤੋਂ ਇੱਕ ਜੱਜ ਨੇ ਸਜ਼ਾ ਥੋੜੀ ਸੁਣਾਤੀ। ਸਭ ਨੂੰ ਪਤਾ ਕਿ ਉਹਦੇ ਵਿੱਚ ਜਿਹੜੇ ਉਹ ਸਬੂਤ ਸੀਗੇ, ਤਾਂ ਕਰਕੇ ਸਜ਼ਾ ਵੀ ਇਦਾਂ ਦੀ ਸੁਣਾਈ ਕਿ ਇੱਕ 10 ਸਾਲ ਦੀ ਖਤਮ ਹੋਊਗੀ, ਦੂਜੀ ਜਿਹੜੀ ਉਹ 10 ਸਾਲ ਦੀ ਸ਼ੁਰੂ ਹੋਊਗੀ। ਇੰਨੀ ਸਖਤ ਸੁਣਾਈ। ਪ੍ਰੈਜੈਂਟੇਸ਼ਨ ਸੀਗੀ ਉਸ ਜਗ੍ਹਾ ਦੇ ਉੱਤੇ। ਪ੍ਰੈਜੈਂਟੇਸ਼ਨ ਜਿਹੜੀ ਆ ਉਹ ਕੀਤੀ ਕਿਹਨੇ? ਜਿਹੜੀਆਂ ਇਦਾਂ ਦੀਆਂ ਏਜੰਸੀਆਂ ਨੇ, ਜਿਹੜੀਆਂ ਜਾਂਚ ਏਜੰਸੀਆਂ ਨੇ, ਉਹਨਾਂ ਨੇ। ਜਾਂਚ ਏਜੰਸੀਆਂ ਜਿਹੜੀਆਂ ਉਹ ਕਿੱਥੇ ਆ ਗਈਆਂ? ਉਹ ਸਿਆਸੀ ਲੋਕਾਂ ਦੀ, ਜਿਹੜਾ ਲਫ਼ਜ਼ ਤੁਸੀਂ ਵਰਤ ਰਹੇ ਹੋ, ਚਲੋ ਮੈਂ ਨਹੀਂ ਉਹ ਵਰਤਦਾ, ਉਹ ਸਿਆਸੀ ਲੋਕਾਂ ਦੀ ਜਿਹੜਾ ਉਹ ਬਣ ਗਈਆਂ। ਅੱਜ ਜਿਹੜਾ ਆਪਾਂ ਫਾਦਰ ਸਟੇਨ ਦੀ ਗੱਲ ਜਿਹੜੀ ਮੈਂ ਤੁਹਾਨੂੰ ਡਿਟੇਲ ਦੱਸੀ, ਉਹ NIA ਦੇ ਜਿਹੜੇ ਉਹ ਕੇਸ ਦੇ ਵਿੱਚ ਉਹ ਸੀਗੇ। ਹੁਣ ਇੱਕ 84 ਸਾਲ ਦਾ ਬੰਦਾ ਜਿਹੜਾ ਪਾਰਕਿੰਸਨ ਦਾ ਮਰੀਜ਼ ਆ, ਉਹਦੇ ਹੱਥ ਪੈਰ ਕੰਬਦੇ ਨੇ, ਉਹਨੂੰ ਸੁਣਦਾ ਨਹੀਂ ਬਿਨਾਂ ਮਸ਼ੀਨ ਤੋਂ, ਕੰਨ ਤੋਂ, ਉਹ ਕਿਵੇਂ ਨਕਸਲਾਈਟ ਮੂਵਮੈਂਟ ਦਾ ਜਿਹੜਾ ਉਹ ਮੇਨ ਸਰਗਣਾ ਹੋ ਸਕਦਾ? ਇਹ ਕਿਹਨੇ ਪ੍ਰੈਜ਼ੈਂਟ, ਕਿਹਨੇ ਜਿਹੜਾ ਜੀ ਉਹ ਕੀਤਾ? ਗੱਲ ਉਹਦੀ ਜਿਹੜੀ ਉਹ ਆ ਜਾਂਦੀ ਹੈ। ਇਹ ਇਸ ਕਰਕੇ ਜਿਹੜੀਆਂ ਏਜੰਸੀਆਂ ਨੂੰ ਵਰਤਿਆ ਜਾ ਰਿਹਾ। ਜੇ ਤੁਸੀਂ 78 ਦੀ ਗੱਲ ਵੀ ਕਰਦੇ ਹੋ, 78 ਦੇ ਵਿੱਚ ਮੁੱਖ ਮੰਤਰੀ ਕੌਣ ਸਨ ਜੀ? ਸਰਕਾਰ ਕਿਹਦੀ ਸੀ? ਜਦੋਂ ਜਿਹੜੀ ਚੀਜ਼ ਅਦਾਲਤ ਦੇ ਵਿੱਚ ਕਿਹੜੀ ਜਾਣੀ ਸੀ, ਉਹ ਜਦੋਂ ਉਹ ਹੋਣ ਹੀ ਨਹੀਂ ਦਿੱਤੀ ਗਈ, ਬੰਦਾ ਹੀ ਇੱਥੋਂ ਜਿਹੜਾ ਜੀ ਉਹ ਕੱਢ ਦਿੱਤਾ। ਚਾਹੇ ਫਿਰ ਤੁਸੀਂ ਬਾਈਬਲ ਵਾਲਾ ਲਾ ਲਓ, ਉਦੋਂ ਕਿਹਦੀ ਜਿਹੜੀ ਉਹ ਸਰਕਾਰ ਸੀਗੀ? ਆਪਾਂ ਉਹਦੇ ਚ ਅਦਾਲਤਾਂ ਨੂੰ ਕਿਵੇਂ ਜਿਹੜਾ ਉਹ ਦੋਸ਼ੀ ਠਹਿਰਾ ਦਿਆਂਗੇ? ਨਹੀਂ ਠਹਿਰਾਇਆ ਜਾ ਸਕਦਾ। 78 ਤੋਂ ਤੁਸੀਂ ਚਲੋ ਜੇ 2015 ਤੱਕ ਵੀ ਜਿਹੜਾ ਆ ਜਾਓ, 21 ਤਾਂ ਚਲੋ ਛੱਡ ਦਿਓ, 78 ਤੋਂ ਲੈ ਕੇ 15 ਤੱਕ 5 ਵਾਰੀ ਮੁੱਖ ਮੰਤਰੀ ਕੌਣ ਬਣੇ? ਪ੍ਰਕਾਸ਼ ਸਿੰਘ ਬਾਦਲ ਹੋਰੀ। ਕਿਹੜੇ ਆਧਾਰ ਦੇ ਉੱਤੇ ਬਣੇ? ਪੰਥਕ ਆਗੂ ਦੇ ਤੌਰ ਦੇ ਉੱਤੇ। ਪੰਥ ਦੀ ਆਵਾਜ਼ ਕਿਹੜੀ ਪਾਰਟੀ ਸੀ? ਅਕਾਲੀ ਪਾਰਟੀ, ਜਿਹੜੀ ਅਖਵਾਉਂਦੀ ਸੀ। ਤਾਂ ਇਹ ਇੱਥੇ ਹੁਣ ਤੁਸੀਂ ਮੂਰਖ ਕਿਹਨੂੰ ਕਹੋਗੇ ਜੀ? ਉਹਨਾਂ ਸਿਆਸੀ ਲੋਕਾਂ ਨੂੰ ਜਾਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਇਹ ਸਮਝ ਹੀ ਨਾ ਲੱਗੀ ਕਿ ਪੰਥ ਜਿਹੜੇ ਪੰਥ ਦੇ ਆਗੂ ਅਖਵਾਉਣ ਵਾਲੇ ਨੇ, ਪੰਥ ਦੇ ਨਾਂ ਦੇ ਉੱਤੇ ਵੋਟਾਂ ਇਕੱਠੀਆਂ ਕਰਨ ਵਾਲੇ ਨੇ, ਪੰਥ ਦੇ ਨਾਂ ਦੇ ਉੱਤੇ ਬਾਰ-ਬਾਰ ਜਿਹੜੇ ਉਹ ਸਰਕਾਰਾਂ ਬਣਾਉਣ ਵਾਲੇ ਨੇ, ਉਹ ਪੰਥਕ ਨਹੀਂ ਹੈਗੇ। ਅੱਜ ਕਿਤੇ ਸਮਝ ਆ ਗਈ ਤੁਹਾਨੂੰ ਲੱਗਦਾ? ਮੈਨੂੰ ਲੱਗਦਾ ਅਜੇ ਵੀ ਨਹੀਂ ਜਿਹੜੀ ਜੀ ਉਹ ਆਈ। ਜੇ ਕਿਸੇ ਜਗ੍ਹਾ ਦੇ ਉੱਤੇ ਕੋਈ ਜਲਸੇ ਮੁਜ਼ਾਹਰੇ ਜਿੰਦਾਬਾਦ ਮੁਰਦਾਬਾਦ ਕਰ ਰਹੇ ਨੇ, ਉਹ ਕੌਣ ਨੇ ਜੀ? ਉਹ ਕੌਣ ਨੇ ਲੋਕ? ਇਹ ਦੇਖੋ ਕਿਤੇ ਨਾ ਕਿਤੇ ਨਖੇੜਾ ਜਿਹੜਾ ਉਹ ਕਰਨਾ ਪਊਗਾ। ਇਹ ਗੱਲਾਂ ਕੌੜੀਆਂ ਨੇ, ਬਹੁਤ ਸਾਰਿਆਂ ਨੂੰ ਇਹ ਚੁੱਭਦੀਆਂ ਨੇ। ਚੁੱਭਦੀ ਤਾਂ ਇਹ ਵੀ ਹੈ ਨਾ ਗੱਲ ਕਿ ਚੋਲਾ ਸਾਹਿਬ ਤੋਂ ਫੜਿਆ ਗਿਆ ਪ੍ਰਭਦੀਪ ਸਿੰਘ ਜਿਹੜਾ ਉਸ ਰੂਪ ਦੇ ਵਿੱਚ ਹੈ, ਉਹ ਸਰੂਪ ਦੇ ਵਿੱਚ ਹੈ। ਜੇ ਉਹਦੇ ਉੱਤੇ ਤੁਸੀਂ ਕੱਲ ਨੂੰ ਕੋਈ ਗੱਲ ਟਿੱਪਣੀ ਕਰਦੇ ਹੋ, ਇਹ ਜਿਹੜੇ ਆਦਮਬੋ ਕਰਕੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਸੋ ਕਾਲ ਠੇਕੇਦਾਰ ਪੰਥ ਦੇ, ਇਹ ਹੁਣ ਕਿਉਂ ਨਹੀਂ ਬੋਲੇ? ਇਹਨਾਂ ਦੇ ਵਿੱਚੋਂ ਕੋਈ ਬੰਦਾ ਬੋਲਿਆ ਕਿ ਘੱਟੋ ਘੱਟ ਉਸ ਬੰਦੇ ਨੂੰ ਉਨੀ ਦੇਰ ਤੱਕ ਉਹਦਾ ਸਮਾਜਿਕ, ਉਹਦੇ ਪਰਿਵਾਰ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਜਾਵੇ ਜਿੰਨੀ ਦੇਰ ਤੱਕ ਅਦਾਲਤ ਉਹਨੂੰ ਬਰੀ ਨਹੀਂ ਕਰਦੀ। ਇਸ ਕਰਕੇ ਕਰ ਦਿੱਤਾ ਜਾਵੇ ਕਿ ਤੂੰ ਸਰੂਪ ਦੇ ਵਿੱਚ ਰਹਿ ਕੇ 235 ਕਿਲੋ ਤਾਂ ਫੜੀ ਗਈ, ਕਿਲੋ ਇੱਕ ਪਿੰਡ ਦੇ ਵਿੱਚ ਜੇ ਚਲੇ ਜੇ 235 ਪਿੰਡ ਜਿਹੜੇ ਉਹ ਉਜਾੜਨ ਦੇ ਵਾਸਤੇ ਬਹੁਤ ਹੈ। ਅਸੀਂ ਨਖੇੜੇ ਕਿੱਥੇ ਕੀਤੇ? ਕਿਸੇ ਜਗ੍ਹਾ ਦੇ ਉੱਤੇ ਕੀਤੇ? ਕਿਤੇ ਵੀ ਨਹੀਂ ਕੀਤੇ। ਕਿਉਂਕਿ ਅਸੀਂ ਧਰਮ ਨੂੰ ਇਹੋ ਜਿਹਾ ਬਣਾਤਾ ਵੀ ਉਹ ਤਾਂ ਇੰਨਾ ਜ਼ਿਆਦਾ ਸੈਂਸਿਟਿਵ ਹੈ ਵੀ ਮਾੜੀ ਜੀ ਗੱਲ ਕਹੀ ਤੇ ਉਸੇ ਵੇਲੇ ਧਰਮ ਨੂੰ ਖਤਰਾ ਖੜਾ ਹੋ ਜਾਣਾ। ਪਿਛਲੇ ਦਿਨਾਂ ਦੇ ਵਿੱਚ ਇੱਕ ਵੈਬ ਸੀਰੀਜ਼ ਆਉਣੀ ਸੀਗੀ, ਉਹਦੇ ਉੱਤੇ ਜਗੀਰ ਕੌਰ ਹੋਰਾਂ ਦਾ ਬਿਆਨ ਬਾਰ-ਬਾਰ ਆਉਂਦਾ ਰਿਹਾ, ਇਹਦੇ ਉੱਤੇ ਪਾਬੰਦੀ ਲਾਈ ਜਾਵੇ, ਪ੍ਰੋਡਿਊਸਰ ਇਹਦੀ ਮਾਫੀ ਮੰਗੇ, ਪ੍ਰੋਡਿਊਸਰ ਆ ਕੇ ਇਹਦਾ ਸਪਸ਼ਟੀਕਰਨ ਦੇਵੇ। ਉਹ ਸੀਰੀਜ਼ ਆਈ ਗ੍ਰਹਿਣ, ਜਿਹੜੀ ਉਹ ਮੈਂ ਖੁਦ ਦੇਖੀ, ਤੁਸੀਂ ਦੇਖ ਲੈਣਾ। ਅਗਲੇ ਹਫਤੇ, ਉਦੋਂ ਅਗਲੇ ਹਫਤੇ ਜਦੋਂ ਸਮਾਂ ਲੱਗੇ, ਤੁਸੀਂ ਆ ਕੇ 에ਅਰ ਦੇ ਉੱਤੇ ਦੱਸ ਦੇਣਾ ਵੀ ਉਹਦੇ ਵਿੱਚ ਕਿਹੜੀ ਗਲਤ ਸੀ ਜਿਹਦੇ ਉੱਤੇ ਜਗੀਰ ਕੌਰ ਜਿਹੜੀ ਉੱਤੇ ਪਾਬੰਦੀਆਂ ਲਾਉਣ ਦੇ ਵਾਸਤੇ ਰੌਲਾ ਪਾ ਰਹੇ ਸੀ। ਜਿਸ ਦਿਨ ਉਹ ਆ ਗਈ, ਲੋਕਾਂ ਨੇ ਦੱਸਤਾ ਵੀ ਇਹਦੇ ਚ ਕੁਝ ਨਹੀਂ ਹੈਗਾ। ਉਦੋਂ ਬਾਅਦ ਜਗੀਰ ਕੌਰ ਬੋਲੇ ਹੀ ਨਹੀਂ। ਅਸੀਂ ਕਮਾਂਡ ਕਿੰਨਾ ਹੱਥਾਂ ਦੇ ਵਿੱਚ ਜਿਹੜੀ ਉਹ ਫੜਾਈ ਹੋਈ ਹੈ। ਅਦਾਲਤਾਂ ਦੇ ਵਿੱਚ ਸ਼੍ਰੀਮਾਨ ਜੀ ਉਹ ਹੋਣਾ ਜੋ ਤੁਸੀਂ ਪ੍ਰੈਜ਼ੈਂਟ ਕਰਨਾ, ਪ੍ਰੈਜ਼ੈਂਟ ਕਿਹਨਾਂ ਨੇ ਕਰਵਾਉਣਾ? ਉਹ ਸਰਕਾਰਾਂ ਨੇ ਜਿਹੜਾ ਉਹ ਕਰਵਾਉਣਾ ਆ। ਸਰਕਾਰਾਂ ਕਿਹਦੀਆਂ ਰਹੀਆਂ ਨੇ? 78 ਤੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ, 15 ਤੱਕ ਆ ਕੇ ਤੁਸੀਂ ਆਪ ਹੀ ਬਹਿਬਲ ਕਲਾਂ ਤੱਕ ਨਿਬੇੜੀ। ਜਿਹਦੀ ਸਰਕਾਰ ਰਹੀ ਉਹ ਜਵਾਬਦੇਹ ਹੈ ਜਾਂ ਅਦਾਲਤ ਜਵਾਬਦੇਹ ਹੈ? ਜੀ ਅਵਤਾਰ ਸਿੰਘ ਪੰਨੂ। ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਪੰਨੂ ਸਾਹਿਬ ਨੂੰ ਸਵਾਲ ਇਹ ਹੈ, ਜਿਸ ਤਰ੍ਹਾਂ ਅੱਗੇ ਵੀ ਇਹਨਾਂ ਨੇ ਕੁਝ ਥੋੜਾ ਜਿਹਾ ਐਕਸਪਲੇਨ ਤਾਂ ਕੀਤਾ ਹੈ ਵੀ ਅੱਜ ਕੱਲ ਜਿਹੜਾ ਹਿੰਦੁਸਤਾਨ ਦਾ ਰਾਸ਼ਟਰਪਤੀ ਹੈ ਉਹਦੇ ਕੋਲ ਕੋਈ ਅਥਾਰਟੀ ਨਹੀਂ, ਕੋਈ ਕੰਮ ਨਹੀਂ ਹੈਗਾ।
ਉਹ ਪਾਰਲੀਮੈਂਟ 'ਚ ਭਾਸ਼ਣ ਦਿੰਦਾ ਹੈ, ਉਹ ਜਿਹੜੀ ਹਕੂਮਤ ਕਰਨ ਵਾਲੀ ਪਾਰਟੀ ਆ ਉਹਨੂੰ ਲਿਖ ਕੇ ਦਿੰਦੀ ਆ, ਉਹ ਸਿਰਫ ਪੜ੍ਹਦਾ ਹੀ ਆ, ਤੇ ਪੜ੍ਹ ਤੇ ਕੋਈ ਵੀ ਕਲਰਕ ਵੀ ਸਕਦਾ, ਉੱਥੇ ਪ੍ਰੈਜ਼ੀਡੈਂਟ ਦੀ ਕੀ ਲੋੜ ਆ, ਜਾਂ ਉਹਦਾ ਜਿਹੜਾ ਸਪੀਕਰ ਆ ਉਹਨੂੰ ਕਹਿ ਦਿੱਤਾ ਜਾਵੇ ਵੀ ਆ ਪੜ੍ਹ ਕੇ ਸੁਣਾ ਦੂਗਾ। ਸੋ ਉਹਦੀ ਰੱਖ ਰਖਾਓ, ਉਹਦੀਆਂ ਤਨਖਾਹਾਂ, ਉਹਦਾ ਅਮਲਾ ਫੈਲਾ, ਅੱਗੇ ਉਹਨਾਂ ਕੋਲ ਆਰਮੀ ਦਾ ਕੰਟਰੋਲ ਹੁੰਦਾ ਸੀਗਾ, ਮਤਲਬ ਉਹ ਵੀ ਵੈਸੇ ਕਾਗਜ਼ੀ ਸੀ, ਪਰ ਹੁਣ ਤਾਂ ਉਹ ਵੀ ਨਹੀਂ ਹੈਗਾ, ਉਹ ਵੀ ਚੀਫ ਪ੍ਰਾਈਮ ਮਿਨਿਸਟਰ ਨੇ ਆਪਣੇ ਕੋਲ ਲੈ ਲਿਆ, ਉਹਦੇ ਕੋਲ ਕੋਈ ਪਾਵਰਾਂ ਹੀ ਨਹੀਂ ਹੈਗੀਆਂ ਸਿਵਾਏ ਇਹਦੇ ਵੀ ਜਦੋਂ ਕੋਈ ਬਾਹਰੋਂ ਕੋਈ ਚੀਫ ਗੈਸਟ ਆਉਂਦਾ ਵਾ ਤੇ ਉਹਨੂੰ ਜਾ ਕੇ ਰਿਸੀਵ ਕਰ ਲਿਆ। ਉਹ ਵੀ ਕੋਈ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਵੀ ਬੜਾ ਵੱਡਾ ਵੀ ਕਾਰੋਬਾਰ ਕੰਮ ਹੈ ਜਿਹੜਾ ਹੋਰ ਕੋਈ ਨਹੀਂ ਕਰ ਸਕਦਾ। ਸੋ ਇਹ ਹਿੰਦੁਸਤਾਨ ਦੇ ਵਿੱਚ ਜਿਹੜੇ ਇਹੋ ਜਿਹੇ ਫਾਲਤੂ ਖਰਚੇ ਆ ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਵਾ, ਪ੍ਰੈਕਟੀਕਲ ਜਿਹੜੀਆਂ ਚੀਜ਼ਾਂ ਨੇ ਉਹ ਕੀਤੀਆਂ ਜਾਣ ਤਾਂ ਕਿ ਜਿਹੜਾ ਇਹ ਪੈਸਾ ਵਾ ਲੋਕਾਂ ਦੇ ਹਿੱਤ 'ਤੇ ਖਰਚਿਆ ਜਾਵੇ, ਲੋਕਾਂ ਦੇ ਭਲੇ ਲਈ ਖਰਚਿਆ ਜਾਵੇ, ਦੇਸ਼ ਦੀ ਤਰੱਕੀ ਲਈ ਖਰਚਿਆ ਜਾਵੇ। ਸੋ ਇਹਨਾਂ ਨੂੰ ਕਿਉਂ ਨਹੀਂ ਲੋਕ ਮਤਲਬ ਇਹਨਾਂ ਗੱਲਾਂ ਵੱਲ ਧਿਆਨ ਦਿੰਦੇ, ਪਾਰਟੀਆਂ ਨੂੰ ਕਹਿੰਦੇ ਕਿ ਕਿਉਂ ਜੇ। ਸਤਿ ਸ਼੍ਰੀ ਅਕਾਲ। ਦੇਖੋ ਇਹਦਾ ਮੇਜਰ ਜਿਹੜੀ ਉਹ ਚੇਂਜਸ ਦੀ ਤੁਸੀਂ ਗੱਲ ਕਰਦੇ ਹੋ, ਮੇਜਰ ਸ਼ਫਲਿੰਗ ਦੀ ਗੱਲ ਕਰਦੇ ਹੋ, ਏਡੀ ਵੱਡੀ ਕਿੱਦਾਂ ਜਿਹੜੀ ਉਹ ਆ ਸਕਦੀ ਹੈ ਜੀ? ਕਿਉਂਕਿ ਆਪਾਂ ਗੱਲ ਉਹ ਕਰੀਏ ਨਾ ਜਿਹੜੀ ਹੋ ਸਕਦੀ ਹੋਵੇ, ਇਹ ਤਾਂ ਉਹ ਗੱਲਾਂ ਨੇ ਵੀ ਉਹ ਜਿਹੜੇ ਕਿਸੇ ਮਹਿਬੂਬ ਨੂੰ ਜਿਹੜਾ ਵਾਅਦਾ ਮੈਂ ਚੰਦ ਤਾਰੇ ਤੋੜ ਲਿਆਉਂਗਾ, ਵਾਅਦਾ ਉਹ ਹੋਵੇ ਨਾ ਵੀ ਗੋਲ ਗੱਪੇ ਖਵਾ ਦੂ, ਟਿੱਕੀ ਖਵਾ ਦੂ, ਜਿਹੜੇ ਉਹਦੇ ਤੁਹਾਡੇ ਅਧਿਕਾਰ ਖੇਤਰ 'ਚ ਆਉਂਦੇ, ਜਿਹੜੇ ਆਉਂਦੇ ਹੀ ਨਹੀਂ, ਤੁਸੀਂ ਤਾਂ ਵਾਅਦੇ ਉਹ ਕਰ ਰਹੇ ਹੋ। ਏਡਾ ਵੱਡਾ ਕਿਵੇਂ ਜਿਹੜਾ ਜੀ ਉਹ ਕੀਤਾ ਜਾ ਸਕੂਗਾ ਕਿ ਰਾਸ਼ਟਰਪਤੀ ਦਾ ਅਹੁਦਾ ਤੱਕ ਜਿਹੜਾ ਜੀ ਉਹ ਖਤਮ ਕਰ ਦਿੱਤਾ ਜਾਵੇ? ਇਹਦੇ ਵਾਸਤੇ ਬਹੁਤ ਵੱਡੀ ਵਿਲ ਪਾਵਰ ਦੀ ਲੋੜ ਹੈ। ਇੱਥੇ ਤਾਂ ਅੱਜ ਵੀ ਸ਼੍ਰੀਮਾਨ ਜੀ ਧਾਰਮਿਕ ਜਿਹੜੀ ਰੰਗਤ ਹੈ ਉਹਦੀਆਂ ਵੋਟਾਂ ਜਿਹੜੀਆਂ ਉਹ ਪੈਂਦੀਆਂ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਚੌਥੇ ਨੰਬਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਚਲੇਗੀ ਲੋਕਲ ਚੋਣਾਂ ਦੇ ਵਿੱਚ, ਸਾਰੇ ਜਗ੍ਹਾ ਦੇ ਉੱਤੇ ਪ੍ਰਧਾਨ ਉਹ ਬਣਾ ਗਈ। ਉੱਥੋਂ ਦੇ ਜਿਹੜੇ ਇੱਕ ਉਹ ਰੰਗਦਾਰ ਕੱਪੜੇ ਜਿਹੜੇ ਭਗਵੇਂ ਆ ਉਹ ਪਾਉਣ ਵਾਲਾ ਜਿਹੜਾ ਮੁੱਖ ਮੰਤਰੀ ਆ, ਉਹ ਏਡਾ ਝੂਠ ਬੋਲ ਰਿਹਾ ਕਿ ਮਤਲਬ ਕਿ ਸਾਰੇ ਅਸੀਂ ਭਾਜਪਾ ਦੇ ਬਣ ਗਏ। ਉਹ ਕਹਿੰਦਾ ਜਿੱਥੇ ਜਿੱਥੇ ਕਿਸਾਨ ਅੰਦੋਲਨ ਦਾ ਅਸਰ ਆ ਉੱਥੇ ਵੀ ਅਸੀਂ ਪ੍ਰਧਾਨ ਜਿਹੜੇ ਜੀ ਉਹ ਬਣਾ ਲਏ। ਤੁਸੀਂ ਸੋਚ ਸਕਦੇ ਹੋ ਕਿ ਉਹ ਇਮਾਨਦਾਰੀ ਦੇ ਨਾਲ ਜਿਹੜਾ ਜੀ ਉਹ ਬਣੇ ਆ। ਜਿਹੜੀ ਪਾਰਟੀ ਚੌਥੇ ਨੰਬਰ ਦੇ ਉੱਤੇ ਉਹ ਸਾਰੇ ਪ੍ਰਧਾਨ ਕਿਵੇਂ ਬਣਾ ਗਈ ਜੀ? ਤੁਸੀਂ ਰਾਸ਼ਟਰਪਤੀ ਦੀ ਗੱਲ ਕਰ ਰਹੇ ਹੋ, ਇੱਥੇ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਕੁਝ ਸੂਤ ਨਹੀਂ ਆ ਰਿਹਾ ਜੀ। ਤਰਲੋਚਨ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੁਹਾਨੂੰ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਉਹ ਮੈਂ ਫਰੀडम ਫਾਈਟਰ ਦਾ ਦੋਤਾ ਵੀ ਆ ਜੀ, ਪੋਤਾ ਵੀ। ਜਾਰੋ ਕਰੇ ਇਸ਼ਨਾਨ ਕਰਦੇ ਸੀ, ਪਿੱਛੇ ਖੁਰੀਆਂ ਦੇ ਨਿਸ਼ਾਨ ਹੁੰਦੇ, ਕਿਤੇ ਸਾਡੇ ਲੰਮੇ ਪਿਆ ਤੇ ਘੋੜੇ ਠਾਉਂਦੇ ਰਹੇ ਆ ਗੋਰੇ ਹੈ ਜੀ। ਫਿਰ ਗੁਰੂ ਦੇ ਬਾਗ ਤੇ ਵੀ ਜਿੱਥੇ ਆ ਜੈਤੋ ਦਾ ਮੋਰਚਾ ਉੱਥੇ ਵੀ ਗਏ। ਦੇਖੋ ਕੀ ਇਹਨਾਂ ਦੇ ਗੰਦ ਘੋਲਿਆ, ਸਾਡੇ ਬਜ਼ੁਰਗ ਤਾਂ ਇਹਨਾਂ ਗੱਲਾਂ ਨੂੰ ਮਰਦੇ ਰਹੇ ਜੀ। ਹਾਂਜੀ, ਥੈਂਕ ਯੂ ਤਰਲੋਚਨ ਸਿੰਘ ਜੀ, ਥੈਂਕ ਯੂ। ਬਿਲਕੁਲ ਜੀ। ਐਕਚੁਅਲੀ ਜੇ ਅੱਜ ਜਿਹੜਾ ਜੀ ਉਹ ਹੋਣ ਤੇ ਮੇਰਾ ਖਿਆਲ ਸਭ ਤੋਂ ਵੱਧ ਦੁਖੀ ਹੀ ਉਹ ਹੋਣ। ਮੈਨੂੰ ਪਤਾ ਤੁਸੀਂ ਉਹ ਗੰਗਸਰ ਗੁਰਦੁਆਰੇ ਦਾ ਜਿਹੜਾ ਜ਼ਿਕਰ ਕਰ ਰਹੇ ਹੋ, ਜੈਤੋ ਦੇ ਮੋਰਚੇ ਦਾ, ਜਿੱਥੇ ਆਹ ਕੁਛ ਕੀਤਾ। ਹੁਣ ਜਿਹੜਾ ਜੀ ਉਹ ਕੀਤਾ ਕੀ ਜਾਵੇ ਜੀ ਕਿ ਲਿਆਈਏ ਹੁਕਮਰਾਂ ਕਿਹੜਾ, ਉਠਾਈਏ ਹੁਕਮਰਾਂ ਕਿਹੜਾ, ਜੇ ਇੱਕ ਬੇਦਰਦ ਜਾਵੇਗਾ ਤਾਂ ਇੱਕ ਬੇਦਰਦ ਆਵੇਗਾ। ਉਹ ਬੇਦਰਦ ਉਠਾ ਲਓਗੇ, ਦੂਜਾ ਬੇਦਰਦ ਜਿਹੜਾ ਜੀ ਉਹ ਆ ਕੇ ਬਹਿ ਜਾਊਗਾ। ਗੁਰੂ ਨਾਨਕ ਸਾਹਿਬ ਨੇ 550 ਸਾਲ ਪਹਿਲਾਂ ਜਿਹੜੀ ਜੀ ਉਹ ਗੱਲ ਆਖੀ ਕਿ ਸਰਮ ਧਰਮ ਦੇ ਛੱਪ ਖਲੋਆ, ਕੂੜ ਫਿਰੇ ਪ੍ਰਧਾਨ ਵੇ ਲਾ ਲਓ। ਹੁਣ ਉਹ ਅੱਜ ਇਉਂ ਲੱਗਦਾ ਕਿ ਉਦੋਂ ਦੀ ਉਚਾਰੀ ਗਈ ਜਿਹੜੀ ਤੁਕ ਆ ਉਹ ਅੱਜ ਵੀ ਸਹੀ ਹੈ ਜੀ। ਹਾਂਜੀ, ਪਾਪ ਕੀ ਜੰਜ ਲੈ ਕਾਬਲੋਂ ਆਇਆ, ਜੋਰੀ ਮੰਗਿਆ ਦਾਨ ਵੇ ਲਾ ਲਓ। ਹੁਣ ਉਹ ਉਦੋਂ ਕਾਬਲ ਤੋਂ ਜਿਹੜਾ ਤੁਰਦਾ ਸੀ, ਹੁਣ ਤਾਂ ਕਾਬਲ ਦੀ ਲੋੜ ਹੀ ਨਹੀਂ। ਉਦੋਂ ਲੋਕ ਜਿਹੜੇ ਉਹ ਕਹਿੰਦੇ ਹੁੰਦੇ ਸੀ ਵੀ ਖਾ ਲਿਆ ਸੋ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ। ਅੱਜ ਤਾਂ ਅਹਿਮਦ ਸ਼ਾਹ ਨਹੀਂ ਆਉਂਦਾ, ਕੋਈ ਅਬਦਾਲੀ ਕਿਤੋਂ ਦੂਰੋਂ ਨਹੀਂ ਆਉਂਦਾ। ਆਪਾਂ ਭਗਵਾਨ ਰਾਮ ਦੇ ਮੰਦਿਰ ਵਾਲੇ ਟਰਸਟ ਦੀ ਗੱਲ ਸੁਣੀ ਆ ਨਾ, ਚੰਪਤ ਰਾਏ ਵਾਲੀ। ਕੋਈ ਇੱਥੇ ਅਬਦਾਲੀ ਥੋੜੀ ਆਇਆ ਲੁੱਟਣ ਦੇ ਵਾਸਤੇ, ਉਹ ਤਾਂ ਵਿੱਚ ਹੀ ਬੈਠੇ ਨੇ, ਉਹੋ ਜਿਹੇ ਸ਼੍ਰੋਮਣੀ ਕਮੇਟੀ 'ਚ ਬੈਠੇ ਨੇ। ਹੁਣ ਤਾਂ ਬਾਹਰੋਂ ਲਿਆਉਣ ਦੀ ਲੋੜ ਹੀ ਨਹੀਂ, ਇਹ ਸਹੂਲਤਾਂ ਅੰਦਰੋਂ ਹੀ ਪ੍ਰੋਵਾਈਡ ਹੋਣ ਲੱਗੀਆਂ। ਬਿਲਕੁਲ। ਜਸਵਿੰਦਰ ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਬਈ ਆਪਣੇ ਆ ਬਾਦਲ ਸਾਹਿਬ ਦੇ 18 ਲੱਖ ਰੁਪਏ ਦਾ ਬਿੱਲ ਰਹਿੰਦਾ ਸੀਗਾ, ਇਹ ਕਿਤੇ ਚੈਟੀ ਚੂਟ ਨੂੰ ਵੀ ਦਿੰਦੇ ਆ ਜਾਂ ਇੱਕ ਨਹੀਂ ਖਜ਼ਾਨੇ ਚੋਂ ਆਪਦਾ ਢੱਡੀ ਭਰੀ ਜਾਂਦੇ ਆ ਜੀ? ਬਸ ਇਹੀ ਸਵਾਲ ਆ। ਹਾਂਜੀ, ਥੈਂਕ ਯੂ ਜੀ। ਦੇਖੋ ਹੁਣ ਕੀ ਦੇਣਾ ਜੀ ਦੇਣਾ। ਉਹ ਇੱਕ ਬਹੁਤ ਮੋਟਾ ਬੰਦਾ ਸੀ, ਇੱਕ ਬਹੁਤ ਪਤਲਾ ਸੀ।
ਉਹ ਜਿਹੜਾ ਮੋਟਾ ਸੀਗਾ ਨਾ, ਉਹ ਪਤਲੇ ਨੂੰ ਕਹਿੰਦਾ ਵੀ ਕੁਝ ਖਾਇਆ ਕਰੋ, ਨਹੀਂ ਤਾਂ ਲੋਕ ਕਹਿਣਗੇ ਵੀ ਪਤਾ ਨਹੀਂ ਇਹਨਾਂ ਦੇ ਮੁਲਕ ਚ ਕਾਲ ਪਿਆ ਹੋਇਆ। ਉਹ ਪਤਲੇ ਨੇ ਮੋਟੇ ਨੂੰ ਕਿਹਾ ਥੋੜਾ ਘੱਟ ਖਾਇਆ ਕਰੋ, ਲੋਕੀ ਇਹ ਕਹਿਣਗੇ ਪਿਆ ਹੀ ਤੁਹਾਡੇ ਕਰਕੇ ਹੈ। ਹੁਣ ਕਰੀਏ ਕੀ? ਜਿੱਥੋਂ ਮਰਜੀ ਜਿਹੜਾ ਜੀ ਉਹ ਫੜ ਲਓ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਬਿੱਲ ਦੇਣਾ ਸੀਗਾ ਤੇ ਨਵਜੋਤ ਕੌਰ ਸਿੱਧੂ ਨੇ ਉਹਦੇ ਉੱਤੇ ਪਰਸੋਂ ਇੱਕ ਟਿੱਪਣੀ ਕੀਤੀ ਸੀ, ਅਸੀਂ ਤਾਂ ਫੇਰ ਬਿੱਲ ਆਪਣੀਆਂ ਜੇਬਾਂ ਚੋਂ ਦਿੰਨੇ ਆ, ਤੁਸੀਂ ਤਾਂ ਬਿਮਾਰ ਹੋ ਜਾਓ ਤਾਂ ਉਹਦਾ ਬਿੱਲ ਜਿਹੜਾ ਸਰਕਾਰ ਨੂੰ ਭੇਜ ਦਿੰਨੇ ਹੋ। ਜਿੱਥੋਂ ਤੱਕ ਇਹ ਸਾਰਾ ਕੁਝ ਤਾਂ ਪਤਾ ਜੀ, ਉਹ ਬਾਰ-ਬਾਰ ਫੇਰ ਗੱਲਾਂ ਉਹੀ ਰਿਪੀਟ ਹੋ ਜਾਂਦੀਆਂ ਨੇ ਵੀ ਜਦੋਂ ਪਿਛਲੀਆਂ 17 ਦੇ ਵਿੱਚ ਨਤੀਜੇ ਆਉਣ ਦੇ ਵਿੱਚ ਅਜੇ ਸਮਾਂ ਰਹਿੰਦਾ ਸੀਗਾ, ਉਦੋਂ ਪਹਿਲਾਂ ਕਿਉਂਕਿ ਜਿਹੜਾ ਆਨਰੇਰੀ ਹੁੰਦਾ ਜੀ ਅਹੁਦੇ ਦੇ ਉੱਤੇ ਮੁੱਖ ਮੰਤਰੀ ਜਿਹੜਾ ਜਦੋਂ ਲੱਗ ਜਾਂਦਾ, ਚੋਣ ਜ਼ਾਬਤਾ ਲੱਗ ਜਾਂਦਾ ਤੇ ਉਹ ਚੋਣ ਕਮਿਸ਼ਨ ਇਹ ਕਹਿ ਦਿੰਦਾ ਕਿ ਇਸ ਅਹੁਦੇ ਦੇ ਉੱਤੇ ਤੁਸੀਂ ਨਤੀਜੇ ਆਉਣ ਤੱਕ ਬਣੇ ਰਹੋਗੇ, ਪਾਵਰਾਂ ਬਹੁਤੀਆਂ ਨਹੀਂ ਹੁੰਦੀਆਂ। ਤੇ ਉਹ ਪਾਵਰਾਂ ਦੇ ਰਹਿੰਦਿਆਂ ਅਮਰੀਕਾ ਤੋਂ ਜਾ ਕੇ ਭੱਜ ਕੇ ਚੈੱਕਅਪ ਵੀ ਆਪਣਾ ਕਰਵਾਏ ਸੀ ਵੀ ਮੁੜ ਕੇ ਪੱਲਿਓਂ ਦੇਣਾ ਪਊਗਾ। ਸੋ ਇਸ ਕਰਕੇ ਬਸ ਜਿਹੜਾ ਨਹੀਂ ਡਿੱਠਾ ਉਹੀ ਮਿੱਠਾ। ਜੀ ਜੀ ਜੋਗਾ ਸਿੰਘ ਜੀ। ਹਾਂਜੀ ਉਨੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਹੈ ਜੀ, ਸੰਨ 97 ਚ ਤਕਰੀਬਨ ਦੀ ਸਰਕਾਰ ਚੱਲਦੀ ਰਹੀ ਆ, ਹੁਣ ਹਫ਼ਤਾ ਹੋਇਆ ਖੱਡਾਂ ਭੇਜੇ ਸਨ, ਰੌਲਾ ਪਾਇਆ ਜੀ, ਸਭ ਤੋਂ ਲੁੱਟ ਕੇ ਆਪ ਲੈ ਗਏ। ਜ਼ਿਮੀਂਦਾਰ ਤੇ ਖੇਤ ਦੇ ਵਿੱਚ ਟਰਾਲੀ ਭਰਨ ਦੀ ਮਨਾਹੀ ਸੀਨ ਕੀਤੀ ਸੀ ਜੀ। ਹੁਣ ਕਹਿੰਦਾ ਮੈਂ ਤਾਂ ਕਰਾਈ ਕੋਈ ਇਹੀ ਜਵਾਨ ਚਾਹਣਾ ਪਏ ਹੁਣ ਹਫ਼ਤਾ ਪਤਾ ਇਹਨੂੰ ਖੱਡ ਥਣ ਲੱਗਿਆ ਜੀ। ਆਹੀ ਸਵਾਲ ਹੈ, ਮਿਹਰਬਾਨੀ। ਥੈਂਕ ਯੂ। ਦੇਖੋ ਪਿੰਡਾਂ 'ਚ ਲੋਕ ਵੜ ਨਹੀਂ ਦਿੰਦੇ ਤਾਂ ਕਰਕੇ ਉਹ ਖੱਡਾਂ 'ਚ ਵੜਦੇ ਫਿਰਦੇ ਆ ਜੀ। ਕਿਤੇ ਤਾਂ ਵੜਨਗੇ ਨਾ, ਫੀਤੇ ਲਈ ਫਿਰਦੇ ਆ। ਕਹਿੰਦੇ ਅਸੀਂ 70 ਫੁੱਟ ਉਸ ਟਾਈਮ ਪੱਟ ਕੇ ਗਏ ਸੀਗੇ, ਇਹ ਹੁਣ ਕਹਿੰਦੇ 200 ਫੁੱਟ ਜਿਹੜਾ ਪੱਟ ਰਹੀਆਂ। 70 ਫੁੱਟ ਵੀ ਨਹੀਂ ਪੁੱਟੀ ਜਾ ਸਕਦੀ ਜੀ, ਉਹਦਾ 20 ਫੁੱਟ ਪੁੱਟੀ ਜਾ ਸਕਦੀ ਹੈ ਨਾ ਲੀਗਲੀ। ਜਾਂ ਉਹ ਲੱਭਦੇ ਇਹ ਫਿਰਦੇ ਆ ਵੀ ਉਹੀ ਖੱਡਾਂ ਨੇ, ਜਾਂ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਲਿਖਣ ਵਾਲੇ ਇਹ ਵੀ ਲਿਖੀ ਜਾਂਦੇ ਆ ਵੀ ਉਹ ਇਹ ਕਹਿੰਦੇ ਆ ਵੀ ਜੇ ਕਿਤੇ ਬਦਕਿਸਮਤੀ ਨੂੰ ਇਹ ਆ ਗਏ ਫੇਰ, ਤੇ ਉਹ ਇਹ ਪੁੱਛਦੇ ਫਿਰਦੇ ਆ ਫਿਰ ਅਸੀਂ ਕੀ ਪੁੱਟਾਂਗੇ। ਉਦੋਂ ਤੱਕ ਤਾਂ ਸਾਰਾ ਕੁਝ ਜਿਹੜਾ ਜੀ ਉਹ ਲੋਕ ਪੁੱਟ ਕੇ ਲੈ ਜਾਣਗੇ। ਇੰਨਾ ਚੰਗਾ ਰੈਪੂਟੇਸ਼ਨ ਜਿਹੜਾ ਜੀ ਉਹ ਬਣਿਆ ਹੋਇਆ ਕਿ ਲੋਕੀ ਉਹ ਖੱਡਾਂ ਦੀਆਂ ਫੋਟੋਆਂ ਦੇ ਹੇਠਾਂ ਵੀ ਜਿਹੜੇ ਉਹ ਕਮੈਂਟ ਇਸੇ ਤਰੀਕੇ ਦੇ ਕਰੀ ਜਾਂਦੇ ਆ ਵੀ ਉਹ ਉੱਥੋਂ ਤੱਕ ਆਪਣੀਆਂ ਖੱਡਾਂ ਹੁੰਦੀਆਂ ਸੀਗੀਆਂ। ਇਹ ਸਭ ਦੇ ਜਿਹੜਾ ਜੀ ਉਹ ਸਾਹਮਣੇ ਆ। ਪਤਾ ਨਹੀਂ ਇਹ ਪੜ੍ਹਦੇ ਨੇ ਲੋਕ ਜਾਂ ਨਹੀਂ, ਪਰ ਇੱਕ ਗੱਲ ਤਾਂ ਹੈਗੀ, ਲੋਕ ਤਾਂ ਜਿਹੜੇ ਆ ਉਹ ਜਾਣਦੇ ਆ ਨਾ ਸਾਰਾ ਕੁਝ ਜੀ। ਬਸ ਜੀ ਪੜ੍ਹਦੇ ਵੀ ਆ, ਪਾਉਂਦੇ ਵੀ ਲੋਕ ਹੀ ਆ, ਬੜੀ ਸ਼ੇਅਰ ਹੁੰਦੀਆਂ ਇਹ। ਸੁਰਿੰਦਰ ਸਿੰਘ ਸ਼ੇਅਰ ਕਰ। ਹਾਂਜੀ ਭੈਣ ਜੀ ਤੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਇੰਨਾ ਬਿਜਲੀ ਦਾ 2.5 ਲੱਖ ਕਰੋੜ ਕਹਿੰਦੇ ਪੈ ਜਾਣਾ 25 ਸਾਲਾਂ 'ਚ, ਸਭ ਕੁਝ ਕਰਕੇ ਵੀ ਫੇਰ ਲੋਕ ਇਹਨਾਂ ਦੇ ਪੈਰੀਂ ਹੱਥ ਲਾਈ ਔਰ ਗੋਡੀਆਂ ਹੱਥ ਲਾਈ ਜਾਂਦੇ ਆ। ਇਹ ਕਿੰਨੇ ਕੁ ਲੋਕ ਪੰਨੂ ਸਾਹਿਬ ਤੁਹਾਡੇ ਹਿਸਾਬ ਨਾਲ ਜੁੜੇ ਹੋਊਗੇ ਜੋ ਇਹਨਾਂ ਦੇ ਪਿੰਡਾਂ 'ਚ ਨਹੀਂ ਵੜਨ ਦੇਣੇ ਇਹਨਾਂ ਨੂੰ, ਵੋਟਾਂ ਨੂੰ, ਤੇ ਬਾਕੀ ਕਿਸਾਨਾਂ ਦੇ ਨਾਲ ਕਿੰਨੇ ਕੁ ਪਰਸੈਂਟ ਲੋਕ ਹੋਊਗੇ? ਸਾਰੇ ਤਾਂ ਹੈ ਨਹੀਂਗੇ ਜਿਹੜੇ ਇਹਨਾਂ ਦੇ ਮਗਰ ਵੀ ਤੁਰੇ ਫਿਰਦੇ ਆ। ਤੁਸੀਂ ਤਾਂ ਫਿਰਦੇ ਰਹਿੰਦੇ, ਜਾਣਦੇ ਹੋਣੇ ਆ, ਵੀ ਇਹ ਦੱਸਿਓ ਤਾਂ ਮਾੜਾ ਜਿਹਾ ਕਿੰਨੇ ਕੁ ਪਰਸੈਂਟ ਲੋਕ ਜਿਹੜੇ ਕਿਸਾਨੀ ਦੇ ਮੋਰਚੇ ਨਾਲ ਆ ਤੇ ਇਹਨਾਂ ਤੋਂ ਖਿਲਾਫ ਆ ਜੀ। ਦੇਖੋ ਇਹ ਦੋ ਚੀਜ਼ਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਕੰਪੇਅਰ ਕਰਕੇ ਦੇਖਿਆ ਜਾ ਸਕਦਾ, ਕਿਉਂਕਿ ਜਿਹੜੇ ਕਿਸਾਨੀ ਮੋਰਚੇ ਦੇ ਉੱਤੇ ਬੈਠੇ ਹੋਏ ਲੋਕ ਨੇ ਸਾਰੇ ਕਿਸਾਨ ਉਹਨਾਂ ਦੇ ਨਾਲ ਨੇ। ਆਪਾਂ ਉਹ ਇਹ ਕਹਿ ਹੀ ਨਹੀਂ ਸਕਦੇ ਕਿ ਉੱਥੇ ਨਹੀਂ ਨਾਲ ਜਿਹੜੇ ਹੈਗੇ। ਪਰ ਸਵਾਲ ਸਭ ਤੋਂ ਵੱਡਾ ਇਹ ਆ ਕਿ 100 ਹੱਥ ਰੱਸਾ ਸਿਰੇ ਤੇ ਗੰਢ ਵਾਲੀ ਜਿਹੜੀ ਉਹ ਗੱਲ, ਕਿ ਇੱਥੋਂ ਤੱਕ ਮੌਜੂਦਾ ਜਿਹੜੀ ਕਿਸਾਨੀ ਆ ਉਹਨੂੰ ਇੱਥੋਂ ਤੱਕ ਲਿਆਉਣ ਦੇ ਵਾਸਤੇ ਜ਼ਿੰਮੇਵਾਰ ਕਿਹੜੀਆਂ ਧਿਰਾਂ ਜਿਹੜੀਆਂ ਉਹ ਰਹੀਆਂ। ਜੇ ਇਸ ਮੋਰਚੇ ਦੇ ਕਰਕੇ ਜਾਂ ਮੌਜੂਦਾ ਸਥਿਤੀ ਦੇ ਵਿੱਚ ਜਿੱਥੇ ਪੰਜਾਬ ਚਲੇ ਗਿਆ, ਜੇ ਅਜੇ ਵੀ ਪੰਜਾਬੀ ਇਸ ਮਸਲੇ ਨੂੰ ਸਮਝ ਨਾ ਸਕੇ ਤੇ ਉਹ ਰਵਾਇਤੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਵਾਸਤੇ ਜਿੰਦਾਬਾਦ ਮੁਰਦਾਬਾਦ ਕਰਦੇ ਰਹੇ, ਤੇ ਫਿਰ ਹੱਲ ਜਿਹੜਾ ਉਹ ਪੰਜਾਬ ਦਾ ਕੀ ਨਿਕਲ ਸਕੂਗਾ? ਸਭ ਤੋਂ ਵੱਡਾ ਸਵਾਲਾਂ ਦਾ ਸਵਾਲ ਹੀ ਇਹ ਆ ਜੀ। ਸਭ ਤੋਂ ਅਹਿਮ ਗੱਲ ਜਿਹੜੀ ਉਹ ਵੇਖਣ ਵਾਲੀ ਇਹ ਹੋਊਗੀ, ਕਿਉਂਕਿ ਅਕਸਰ ਤਾਂ ਨਿਬੜਨੀ ਹੈ ਨਾ ਗੱਲ, ਕਿਸੇ ਨਾ ਕਿਸੇ ਮਾਮਲੇ ਦੇ ਉੱਤੇ ਨਿਬੜੂਗੀ। ਉਦੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਭਖੂਗਾ, ਅਗਲੀਆਂ 2022 ਦੀਆਂ ਚੋਣਾਂ ਤੋਂ ਪਹਿਲਾਂ ਭਖਦਾ ਤਾਂ ਤੁਰਿਆ ਆਉਂਦਾ, ਹੋਰ ਜਦੋਂ ਜਿਹੜਾ ਉਹ ਭਖੂਗਾ ਉਦੋਂ ਇਹ ਲੋਕ ਜਿਹੜੇ ਸਿਆਸੀ ਤੌਰ ਦੇ ਉੱਤੇ ਕੀ ਮੈਚੁਰ ਹੋ ਸਕਣਗੇ, ਇਹ ਸਭ ਤੋਂ ਵੱਡਾ ਜਿਹੜਾ ਉਹ ਸਵਾਲ ਹੈ। ਹਾਂ, ਮੈਚੁਰਿਟੀ ਜਿਹੜੀ ਹੈ ਜੀ ਉਹ ਦਿਸਦੀ ਆ। ਲਗਾਤਾਰ ਚੌਥਾ ਦਿਨ ਸੀਗਾ ਜਦੋਂ ਕੱਲ ਸਾਧੂ ਸਿੰਘ ਧਰਮਸੋਤ ਨੂੰ ਪਿੰਡਾਂ ਦੇ ਵਿੱਚ ਜਿਹੜਾ ਉਹ ਘੇਰਿਆ ਗਿਆ, ਜਿੱਥੇ ਉਹ ਜਾ ਕੇ ਕਹਿੰਦਾ ਕਿ ਮੈਂ ਅਫਸੋਸ ਕਰਨਾ ਆਇਆ ਜੀ ਕਿਸੇ ਜਗ੍ਹਾ ਦੇ ਉੱਤੇ। ਆਮ ਲੋਕ ਨੇ ਘੇਰ ਰਹੇ ਆ, ਕਹਿੰਦੇ ਜਦੋਂ ਵੋਟਾਂ ਮੰਗਣ ਆਇਆ ਸੀ ਉਦੋਂ ਤਾਂ ਆਮ ਬਣ ਕੇ ਆਇਆ ਸੀਗਾ, ਹੁਣ ਇੰਨੀ ਸਿਕਿਉਰਿਟੀ ਲੈ ਕੇ ਕਿਉਂ ਆਇਆ?
ਉਹ ਆਮ ਲੋਕ ਨੇ ਜਿਹੜੇ ਸਵਾਲ ਕਰ ਰਹੇ ਆ, ਉਹਦੇ ਵਿੱਚ ਔਰਤਾਂ ਵੀ ਸ਼ਾਮਲ ਨੇ, ਉਹਦੇ ਵਿੱਚ ਬੰਦੇ ਵੀ ਜਿਹੜੇ ਉਹ ਸ਼ਾਮਲ ਨੇ। ਜੇ ਇਸ ਪਾਸੇ ਨੂੰ ਦੇਖਦੇ ਆ ਤੇ ਇਉਂ ਲੱਗਦਾ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਜਿਹੜੀ ਉਹ ਆ ਰਹੀ ਹੈ, ਪਰ ਜਿਹੜੇ ਪਿੰਡਾਂ ਦੇ ਵਿੱਚ ਐਕਚੁਅਲੀ ਇਹਨਾਂ ਲੋਕਾਂ ਨੇ ਆਪਣੇ ਫੀਲੇ ਫਿੱਟ ਕੀਤੇ ਹੋਏ ਨਾ ਪੁਰਾਣੇ, ਸਾਰੇ ਜਗ੍ਹਾ ਹੀ ਆ ਪਿੰਡਾਂ ਦੇ ਵਿੱਚ, ਉਹ ਕਿਸੇ ਪਾਸੇ ਲੋਕਾਂ ਨੂੰ ਨਹੀਂ ਲੱਗਣ ਦੇ ਰਹੇ। ਲੋਕਾਂ ਨੂੰ ਲੀਡਰ ਪਛਾਣਨ ਤੋਂ ਪਹਿਲਾਂ ਫੀਲੇ ਪਛਾਣਨੇ ਪੈਣਗੇ ਜੀ, ਔਰ ਉਹੀ ਵਿਚਾਲੇ ਇੱਕ ਕਿਸਮ ਦੀ ਕੰਧ ਨੇ ਜਿਹੜੇ ਕਿਸੇ ਵੀ ਮਸਲੇ ਨੂੰ ਕਿਸੇ ਪਾਸੇ ਨਹੀਂ ਲੱਗਣ ਦੇ ਰਹੇ। ਪਰ ਦੇਖੋ, ਆਸ ਦੇ ਵਿੱਚ ਦੁਨੀਆ ਜਿਉਂਦੀ ਆ। ਮੈਂ ਇਹ ਸਮਝਦਾ ਹਾਂ ਕਿ 2022 ਦੀਆਂ ਜਿਹੜੀਆਂ ਚੋਣਾਂ ਨੇ ਉਹ ਘੱਟੋ ਘੱਟ ਅਵੇਅਰਨੈਸ ਪੱਖੋਂ ਲੋਕਾਂ ਦੇ ਵਿੱਚ ਜਾਗਰਤੀ ਲੈ ਕੇ ਆਉਣਗੀਆਂ, ਔਰ ਤੁਸੀਂ ਦੇਖੋਗੇ ਲੋਕ ਸਵਾਲ ਕਰਨਗੇ ਜੀ ਪਿੰਡਾਂ ਥਾਵਾਂ ਦੇ। ਅੱਲਾ ਨਾਲੋਂ ਕਾਫੀ ਜਾਗਰਤੀ ਆ। ਗੁਰਦੀਪ ਸਿੰਘ ਆਸਟ੍ਰੇਲੀਆ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੈਂ ਜੀ ਇੱਕ ਕੁਐਸਚਨ ਪੁੱਛਣਾ ਸੀ ਤੁਹਾਨੂੰ ਕਿ ਇਹ ਜਿਹੜਾ ਜੀ ਅੱਜ ਕੱਲ੍ਹ ਥੋੜ੍ਹਾ ਸੁਣ ਰਿਹਾ ਬਿਜਲੀ ਇਸ਼ੂ ਜਿਹੜਾ ਚੱਲ ਰਿਹਾ ਜੀ ਆਪਣੇ ਪੰਜਾਬ 'ਚ, ਜਿਹੜੇ ਵਾਰ-ਵਾਰ ਕਹਿ ਰਹੇ ਨੇ ਜੀ, ਨਵਜੋਤ ਸਿੱਧੂ ਵੀ ਵਾਰ-ਵਾਰ ਲਿਖ ਰਹੇ ਨੇ ਆਪਣੇ ਟਵੀਟ ਤੇ ਵੀ ਵਾਈਟ ਪੇਪਰ ਜਾਰੀ ਕਰੋ, ਵਾਈਟ ਪੇਪਰ ਜਾਰੀ ਕਰੋ। ਇੱਕ ਸਰ ਇਹ ਦੱਸੋ ਵੀ ਵਾਈਟ ਪੇਪਰ ਕੀ ਚੀਜ਼ ਹੁੰਦੀ ਆ, ਤੇ ਸੈਕੰਡ ਥਿੰਗ ਜਿਹੜਾ ਸੁਰਿੰਦਰ ਸਿੰਘ ਜਿਹੜਾ ਉੱਤੇ ਟੈਂਕੀ ਚੜਿਆ ਸੀ, ਉਹਦੀ ਕੋਈ ਅਪਡੇਟ ਸਾਨੂੰ ਜ਼ਰੂਰ ਦੱਸਿਓ। ਧੰਨਵਾਦ। ਥੈਂਕ ਯੂ। ਜਿਹੜਾ ਵਾਈਟ ਪੇਪਰ ਆ ਜੀ, ਉਹ ਨਾਂ ਦਾ ਹੀ ਵਾਈਟ ਪੇਪਰ ਹੁੰਦਾ, ਲਿਖਿਆ ਉੱਤੇ ਵੀ ਕਾਲੀ ਸ਼ਾਹੀ ਨਾ ਹੁੰਦਾ। ਉਹਦੇ ਵਿੱਚ ਇਹ ਦੱਸਿਆ ਹੁੰਦਾ ਕਿ ਜਿਹੜੀ ਮੰਨ ਲਓ ਜਿਹੜਾ ਇਹ ਸਮਝੌਤਾ ਉਹ ਕਿਵੇਂ ਕਿਵੇਂ ਕੀਤਾ ਗਿਆ ਜੀ। ਉਹਦੀ ਸਮਝੌਤੇ ਦੀ ਜਿਹੜਾ ਪਾਵਰ ਪਰਚੇਜ਼ ਐਗਰੀਮੈਂਟ ਆ, ਉਹਦੀ ਕਾਪੀ ਮੈਂ ਲਈ ਆ ਜੀ, 150 ਸਫ਼ਿਆਂ ਦੀ ਆ। ਉਹਨੂੰ ਪੜ੍ਹਨ ਦੇ ਯਤਨਾਂ ਦੇ ਵਿੱਚ ਹੈ। ਉਹਦੀਆਂ ਕਲੌਜ਼ ਜਿਹੜੀਆਂ ਨੇ, ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਵੀ ਇੱਕ ਹੈਰਾਨਗੀ ਵਾਲੀ ਗੱਲ ਇਹ ਆ ਵੀ 100 ਰੁਪਏ ਦੇ ਪਰ ਨੋਟ ਦੇ ਉੱਤੇ ਉਹ ਐਗਰੀਮੈਂਟ ਸਾਈਨ ਕੀਤੇ ਹੋਏ ਆ। ਵਾਈਟ ਪੇਪਰ ਇਹ ਕਿ ਇਹ ਕਿਹੜੇ ਹਾਲਾਤਾਂ ਦੇ ਵਿੱਚ ਸਾਈਨ ਕੀਤਾ ਗਿਆ, ਕਿਉਂ ਸਾਈਨ ਕੀਤਾ ਗਿਆ, ਇਹਦਾ ਵਿਸਥਾਰ ਕੀ ਸੀਗਾ, ਇਹ ਜਿਹੜਾ ਉਹ ਵਾਈਟ ਪੇਪਰ ਹੁੰਦਾ। ਜਿਹੜਾ ਕਦੀ ਵੀ ਇਹ ਮਹਿਜ਼ ਐਵੇਂ ਖਾਨਾ ਪੂਰਤੀ ਹੈ ਜੀ, ਕੋਈ ਉਹਦਾ ਕੋਈ ਮਤਲਬ ਨਹੀਂ ਹੁੰਦਾ। ਜਿਹੜਾ ਪਾਵਰ ਪਰਚੇਜ਼ ਐਗਰੀਮੈਂਟ ਹੈ, ਜੇ ਕਰਨਾ ਹੋਵੇ ਤੇ ਉਹਨੂੰ ਹੀ ਜਨਤਕ ਕਰ ਦਿੱਤਾ ਜਾਵੇ। ਵੈਸੇ ਤਾਂ ਜਨਤਕ ਹੋ ਜਾਣਾ ਉਹ ਹੁਣ ਤੁਰਿਆ ਫਿਰਦਾ ਤੇਜ਼ੀ ਦੇ ਨਾਲ ਜਨਤਕ ਹੋ ਰਿਹਾ। ਜਦੋਂ ਤੁਸੀਂ ਉਹਨੂੰ ਪੜ੍ਹ ਲਓਗੇ ਤੁਹਾਨੂੰ ਬਹੁਤੀ ਰਿਐਲਿਟੀ ਜਿਹੜੀ ਉਹ ਸਮਝ ਆ ਜਾਊਗੀ। ਜਿਹੜੇ ਇੱਥੇ ਟਾਵਰ ਦੇ ਉੱਤੇ ਜਿਹੜੇ ਚੜੇ ਬੰਦੇ ਦੀ ਗੱਲ ਤੁਸੀਂ ਕਰਦੇ ਹੋ, ਮੈਂ ਖੁਦ ਉਹਨਾਂ ਦੇ ਕੋਲੇ ਜਿਹੜਾ ਜਾ ਕੇ ਆਇਆ 2 ਵਾਰੀ। ਹੁਣ ਉਹਨਾਂ ਨੂੰ ਮੈਂ ਇਹ ਵੀ ਗੱਲ ਜਿਹੜੀ ਦੀ ਥੱਲੇ ਖੜੇ ਉਹਨਾਂ ਨੂੰ ਸਮਝਾਈ ਸੀਗੀ ਵੀ ਘੱਟੋ ਘੱਟ ਉਹਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰੋ, ਕਿਉਂਕਿ ਉਹ ਭੁੱਖ ਹੜਤਾਲ ਤੇ ਚਲੇ ਗਿਆ ਸੀਗਾ। ਤੇ ਇਹ ਗੱਲ ਉਹਨਾਂ ਨੇ ਮੰਨੀ ਵੀ ਆ। ਜਿਹੜਾ ਕੈਪਟਨ ਸੰਦੀਪ ਸੰਧੂ ਆ, ਉਹਦੇ ਨਾਲ ਉਹਨਾਂ ਦੀ ਮੁਲਾਕਾਤ ਹੋ ਚੁੱਕੀ ਹੋਈ ਆ, ਜਿਹੜਾ ਕਿ ਪੋਲੀਟੀਕਲ ਸਕੱਤਰ ਨੇ ਮੁੱਖ ਮੰਤਰੀ ਦੇ। ਜਿਹੜੀ ਮੁਲਾਕਾਤ ਹੋਈ ਸੀਗੀ ਉਹਦੇ ਵਿੱਚ ਉਹਨੂੰ ਵੀ ਇਹ ਗੱਲ ਆਖੀ ਸੀਗੀ ਕਿ ਉਹਨੂੰ ਬਚਾਓ ਕਿਸੇ ਤਰੀਕੇ ਨਾਲ। ਤੇ ਚੰਗਾ ਇਹ ਹੋਇਆ ਕਿ ਉਹਨੇ ਭੁੱਖ ਹੜਤਾਲ ਘੱਟੋ ਘੱਟ ਸਮਾਪਤ ਕਰਤੀ ਆ। ਉਹ ਉੱਤੇ ਜ਼ਰੂਰ ਜਿਹੜਾ ਚੜਿਆ ਹੋਇਆ, ਤਾਪਮਾਨ 40+ ਹੈ ਇੱਥੇ, ਤੇ ਉਹ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਹੋਊਗਾ ਤੁਸੀਂ ਸੋਚ ਸਕਦੇ ਹੋ। ਇੰਨੀ ਕੁ ਥੋੜੀ ਜਿਹੀ ਤਸੱਲੀ ਵਾਲੀ ਗੱਲ ਆ ਕਿ ਉਹ ਹੁਣ ਮਾੜਾ ਮੋਟਾ ਖਾਣ ਪੀਣ ਲੱਗ ਗਿਆ। ਇਸ ਕਰਕੇ ਜਿਹੜੀ ਉਹਦੀ ਸ਼ੂਗਰ 40 ਤੇ ਪਹਿਲਾਂ ਚਲੇ ਗਈ ਸੀਗੀ, ਖਤਰਨਾਕ ਪਾਸੇ ਨੂੰ ਤੁਰ ਪਈ ਸੀ। ਚਲੋ ਉਹਨੇ ਮੰਨ ਕੇ ਇਹ ਗੱਲ ਭੁੱਖ ਹੜਤਾਲ ਛੱਡ ਦਿੱਤੀ ਆ। ਗੱਲਬਾਤ ਜਾਰੀ ਆ। ਸਰਕਾਰਾਂ ਨਿਰਦਈ ਹੋ ਗਈਆਂ। ਇੱਥੇ ਕਿਸੇ ਦੀ ਜਾਨ ਦੀ ਕੋਈ ਪਰਵਾਹ ਜਿਹੜੀ ਜੀ ਉਹ ਨਹੀਂ ਜਾਪਦਾ ਕਿ ਸਰਕਾਰ ਨੂੰ ਹੈਗੀ। ਬਿਲਕੁਲ ਨਹੀਂ ਜੀ ਹੈਗੀ ਕਿਸੇ ਨਾਲ ਵੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਬੁਲਾਬ ਸਭ ਨੂੰ ਹੀ ਸਤਿ ਸ਼੍ਰੀ ਅਕਾਲ।